ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਜਿਹੜੀ ਪਹੁੰਚ ਚੁੱਕੀ ਹੈ ਸਟਾਕਟਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਖਾਲਿਸਤਾਨ ਕਾਰ ਰੈਲੀ ਦਾ ਜਿਹੜਾ ਪੜਾਅ ਕੈਪੀਟਲ ਹਿੱਲ ਨੂੰ ਇੱਥੋਂ ਸ਼ੁਰੂ ਹੋਣਾ ਹੈ। ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੀ ਸੰਗਤ ਹੈ, ਚਾਹੇ ਉਹ ਬੇ ਏਰੀਏ ਦੀ ਸੰਗਤ ਹੈ, ਉੱਥੋਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਕੱਠੀ ਹੋ ਰਹੀ ਹੈ, ਚਾਹੇ ਉਹ ਬੇਕਰਸਫੀਲਡ ਜਾਂ ਜਿਵੇਂ ਭਾਈ ਸਾਹਿਬ ਦੱਸ ਕੇ ਗਏ ਸੀਗੇ ਕਿ ਕੈਨੇਡਾ ਦੇ ਬਾਰਡਰ ਤੱਕ ਦੀ ਜਿਹੜੀ ਸੰਗਤ ਹੈ ਉਹਨਾਂ ਨੇ ਪਹਿਲਾਂ ਇੱਥੇ ਇਕੱਠੇ ਹੋਣਾ। 11 ਵਜੇ ਦਾ ਟਾਈਮ ਰੱਖਿਆ ਹੋਇਆ ਤੇ ਉਸ ਤੋਂ ਬਾਅਦ ਇਹਦਾ ਅਗਲਾ ਪੜਾਅ ਜਿਹੜਾ ਕੈਪੀਟਲ ਹਿੱਲ ਨੂੰ ਆ ਉਹ ਇੱਥੋਂ 11 ਵਜੇ ਸਪੀਚਾਂ ਤੋਂ ਬਾਅਦ ਸ਼ੁਰੂ ਹੋਣਾ। ਆਪਣੇ ਨਾਲ ਇਸ ਰੈਲੀ ਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਨੌਜਵਾਨ ਵੀਰ, ਸਾਡੇ ਬਜ਼ੁਰਗ, ਸਾਡੇ ਅਗਵਾਈ ਕਰਤਾ ਤੇ ਇਹਦੇ ਨਾਲ ਇਸ ਪ੍ਰਬੰਧਨ ਦੇ ਨਾਲ ਜੁੜੇ ਵੀਰ ਨੇ ਜਿਹੜੇ ਉਹ ਮੌਜੂਦ ਨੇ ਤੇ ਉਹਨਾਂ ਦੇ ਨਾਲ ਆਪਾਂ ਇੱਥੇ ਗੱਲਬਾਤ ਕਰਾਂਗੇ ਕਿ ਕਿਹੋ ਜਿਹਾ ਮਾਹੌਲ ਹੈ ਤੇ ਕਿਹੋ ਜਿਹਾ ਰਿਸਪੌਂਸ ਹੈ ਤੇ ਇਸ ਤੋਂ ਬਾਅਦ ਕਿੱਥੋਂ ਦੀਆਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਇਸ ਤੋਂ ਜਿਹੜਾ ਅਗਲਾ ਪੜਾਅ ਉਹ ਕਿੰਨੇ ਵਜੇ ਸ਼ੁਰੂ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਹੋਈ ਹੈ। ਆਪਾਂ ਇਸ ਰੈਲੀ ਦੇ ਵੱਖ-ਵੱਖ ਪੜਾਵਾਂ ਨੂੰ ਲੈ ਕੇ ਜਾਂ ਇਸ ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਜੀ ਹੁਣਾਂ ਦੇ ਨਾਲ ਤੇ ਉਸ ਤੋਂ ਬਾਅਦ ਜੋ ਵੀ ਇੱਥੇ ਮਾਹੌਲ ਆ ਉਹ ਤੁਹਾਨੂੰ ਸਾਰਾ ਦਿਖਾਵਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੀ ਟੀਮ ਦਾ ਸਾਰੀ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਆਪ ਜੀ ਦੇ ਸਰੋਤਿਆਂ ਦਾ ਧੰਨਵਾਦ ਕਰਦੇ ਹਾਂ ਜੀ। ਤੇ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਗਦਰੀ ਬਾਬਿਆਂ ਦੇ ਇਸ ਸਥਾਨ ਤੋਂ ਕਿ ਜਿਵੇਂ ਆਪਾਂ ਪਿਛਲੇ ਵੀ ਟਾਕ ਸ਼ੋਅ ਕੀਤੇ ਸੀਗੇ ਇਸ ਰੈਲੀ ਦੇ ਬਾਰੇ ਕਿ ਹੁਣ ਉਹ ਬਿਲਕੁਲ ਜੋਰਾਂ ਸ਼ੋਰਾਂ ਦੇ ਨਾਲ ਤਿਆਰੀ ਦੇ ਉੱਤੇ ਆ, ਚੱਲ ਰਹੀ ਆ ਤੇ ਹੁਣ ਤਕਰੀਬਨ ਆਪਾਂ ਸਪੀਚਾਂ ਸ਼ੁਰੂ ਕਰਨੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਰੈਲੀ ਦੇ ਚਾਲੇ ਪਾਉਣੇ ਆ। ਫਿਰ ਜਦੋਂ ਦੀਆਂ ਸੰਗਤਾਂ ਦੀ ਕਾਲ ਆਈ ਆ 150-200 ਤੋਂ ਗੱਡੀ ਉੱਥੋਂ ਤੁਰੀ ਹੋਈ ਆ ਕੋਲੰਬਸ ਰੋਡ ਦੇ ਉੱਤੋਂ। ਬਾਕੀ ਬੇਰੀਏ ਦੇ ਉੱਤੇ ਸੰਗਤਾਂ ਪਹੁੰਚ ਚੁੱਕੀਆਂ ਆ ਤੇ ਜੋ ਉੱਥੋਂ ਦੀ ਰੈਲੀ ਦੀ ਸੰਗਤਾਂ ਵੀ ਆ ਰਹੀਆਂ ਸਾਰੀਆਂ ਤੇ ਬੜੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਜੀ। ਸਪੀਚਾਂ ਕਿੰਨੇ ਕੁ ਟਾਈਮ 'ਚ ਹੁਣ ਸ਼ੁਰੂ ਹੋਣ ਜਾ ਰਹੀਆਂ? ਬਸ ਤਕਰੀਬਨ ਅਸੀਂ ਵੇਟ ਹੀ ਕਰ ਰਹੇ ਆ ਵੀ ਅੱਧਾ ਘੰਟਾ ਜਦੋਂ ਫ੍ਰਿਜਨ ਵਾਲੇ ਸਿੰਘ ਪਹੁੰਚ ਜਾਂਦੇ ਆ ਤੇ ਨਾਲ ਹੀ ਆਪਾਂ ਮਤਲਬ ਸਪੀਚਾਂ ਸ਼ੁਰੂ ਕਰ ਦੇਣੀਆਂ ਆ। ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲੇ ਉਹਨਾਂ ਜਥਾ ਪਹੁੰਚ ਚੁੱਕਾ ਆ, ਪਹਿਲਾਂ ਆਪਾਂ ਉਹਨੂੰ ਦੁਬਾਰਾ ਸੁਣਦੇ ਆ ਜਦ ਤੱਕ ਆਪਣੇ ਸਿੰਘ ਵੀ ਸਾਰੇ ਪਹੁੰਚ ਜਾਣਗੇ ਤੇ ਫਿਰ ਆਪਾਂ ਨਾਲ ਹੀ ਸਾਰਾ ਪ੍ਰੋਗਰਾਮ ਸ਼ੁਰੂ ਕਰ ਦੇਵਾਂਗੇ ਜੀ। ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਸੀਗਾ ਖਾਲਿਸਤਾਨ ਕਾਰ ਰੈਲੀ ਦਾ ਔਰ ਇਸ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ। ਸਿੰਘਾਂ ਵੱਲੋਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਸੀਗੀਆਂ। ਕਿੰਨੀ ਕੁ ਸੰਗਤ ਹੁਣ ਤੱਕ ਪਹੁੰਚ ਚੁੱਕੀ ਆ ਤੇ ਕਿੰਨੇ ਕੁ ਇਕੱਠ ਹੋਣ ਦੀ ਜਿਹੜੀ ਸੰਭਾਵਨਾ ਭਾਜੀ, ਜਿਵੇਂ ਆਪਾਂ ਕੱਲ ਵੀ ਸ਼ੋਅ ਦੇ ਵਿੱਚ ਗੱਲ ਕੀਤੀ ਸੀਗੀ? ਹਾਂਜੀ, ਸੰਗਤ ਹਾਲੇ ਨੂੰ ਤੁਸੀਂ ਦੇਖ ਰਹੇ ਆ ਵੀ 100 ਦੀ ਗਿਣਤੀ 'ਚ ਹੀ ਆ, ਪਰ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚਣੀ ਆ। ਜਿੱਦਾਂ ਹੀ ਆਪਣੇ ਫ੍ਰਿਜਨ ਵਾਲੇ ਸਿੰਘ ਸਾਰੇ 100 ਵਾਲੇ ਸਾਰੇ ਸਿੰਘ ਇੱਥੇ ਪਹੁੰਚ ਜਾਂਦੇ ਤੇ ਹਜ਼ਾਰਾਂ ਦੇ ਵਿੱਚ ਗਿਣਤੀ ਹੋ ਜਾਣੀ ਆ ਜਿੱਦਾਂ, ਕਿਉਂਕਿ ਆਪਾਂ ਤੁਸੀਂ ਦੇਖ ਰਿਹਾ ਬਾਹਰ ਕਿੰਨੀਆਂ ਗੱਡੀਆਂ ਰੋਡਾਂ ਤੇ ਲੱਗੀਆਂ, ਖਾਸ ਕਰ ਜਿਹੜੇ ਜੰਗ ਬੱਚੇ ਆ। ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਆ, ਜਿੱਦਾਂ ਦਿਲੋਂ ਇਸ ਚੀਜ਼ ਦੀ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਜਿਹੋ ਜਿਹੇ ਗਦਰੀ ਬਾਬਿਆਂ ਦੇ ਵਾਰਸ ਹੋਣੇ ਚਾਹੀਦੇ ਸੀ ਸਾਡੇ ਬੱਚੇ ਉਹਨਾਂ ਲੀਹਾਂ ਦੇ ਉੱਤੇ ਤੁਰ ਪਏ ਆ ਤੇ ਗੁਰੂ ਸਾਹਿਬ ਮਿਹਰ ਕਰਨ ਇਹਨਾਂ ਬੱਚਿਆਂ ਨੂੰ ਤੋਰੀ ਰੱਖਣ ਜਦ ਤੱਕ ਸਾਨੂੰ ਆਪਣਾ ਘਰ ਦੀ ਆਜ਼ਾਦੀ ਸਾਨੂੰ ਆਪਣੀ ਨਹੀਂ ਪ੍ਰਾਪਤ ਹੋਣਾ, ਆਪਣਾ ਖਾਲਿਸਤਾਨ ਘਰ ਨਹੀਂ ਮਿਲ ਜਾਂਦਾ। ਸਾਡੇ ਬੱਚੇ ਬੜੇ ਜੋਰਾਂ ਸ਼ੋਰਾਂ ਨਾਲ ਲੱਗੇ, ਜੰਗ ਬੱਚੇ ਜਿੱਦਾਂ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਹੜੇ ਇਸ ਲਾਈਨ ਦੇ ਉੱਤੇ ਤੁਰੇ ਆ ਤੇ ਬੜੀ ਜੋਰਾਂ ਨਾਲ ਤਿਆਰੀਆਂ ਹੋ ਰਹੀਆਂ ਆ। ਹੁਣ ਤੁਹਾਡੇ ਸਾਹਮਣੇ ਹੀ ਆ, ਤੁਸੀਂ ਬਾਹਰ ਵੀ ਦੇਖਿਆ ਕਿੰਨੀਆਂ ਗੱਡੀਆਂ ਖੜੀਆਂ, ਰੋਡ ਸਾਰੇ ਭਰੇ ਹੋਏ ਆ ਜੀ। ਤੇ ਜਿਵੇਂ ਆਪਾਂ ਕਿਹਾ ਜਦੋਂ ਰੈਲੀ ਜਾਣੀ ਹੈ ਤੇ ਰਾਈਟ ਲੇਨ 'ਚ ਹੀ ਜਾਣਾ ਆਪਾਂ ਸਾਰਿਆਂ ਨੇ, ਉਹ ਜਿਹੜੇ ਪ੍ਰਬੰਧਨ ਨੇ ਖਾਸ ਕਰਕੇ ਸੁਰੱਖਿਆ ਨੂੰ ਲੈ ਕੇ ਉਹਦਾ ਵੀ ਸਾਰਾ ਜਿਹੜੇ ਵੀਰਾਂ ਨੂੰ ਲਗਾਤਾਰ ਅਪਡੇਟ ਕਰ ਰਹੇ ਹੋ? ਹਾਂਜੀ, ਉਹ ਸਾਰਾ ਆਪਾਂ ਜਿੱਦਾਂ ਕੱਲ ਰੇਡੀਓ ਤੇ ਵੀ ਬੋਲਿਆ ਸੀਗਾ, ਜਿੱਦਾਂ ਹੁਣ ਜਦੋਂ ਆਪਾਂ ਸਾਰੇ ਇੱਥੇ ਇਕੱਠੇ ਹੋ ਜਾਣਾ ਆ ਤੇ ਇੱਥੋਂ ਆਪਾਂ ਚਾਰਟਰਵੇ ਲੈ ਕੇ ਹਾਈਵੇ 5 ਦੇ ਉੱਤੇ ਜਾਣਾ। ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਜੇ ਕਿਸੇ ਨੇ ਰਾਹ ਦੇ ਵਿੱਚੋਂ ਵੀ ਰਲਣਾ ਆ ਤੇ ਹਾਈਵੇ 5 ਤੇ ਜਾਣਾ, 99 ਨਹੀਂ ਹੈਗਾ ਤੇ ਰਾਈਟ ਲਾਈਨ ਦੇ ਵਿੱਚ ਜਾਣਾ। ਜਿਹੜੀ ਮੂਹਰੇ ਮੇਨ ਫਲੋਟ ਆ ਜਿਹੜਾ ਆਪਾਂ ਉਹ ਦੇਖ ਰਹੇ ਹਾਂ ਉਧਰਲੇ ਪਾਸੇ ਮੇਨ ਫਲੋਟ ਆ, ਉਹ 40 ਤੇ ਜਾਵੇ, ਉਹ 45 ਤੇ ਜਾਵੇ, ਸਾਰਿਆਂ ਨੂੰ ਉਹਦੇ ਮਗਰ ਜਾਣਾ। ਕਿਸੇ ਨੇ ਉਹਨੂੰ ਪਾਸ ਨਹੀਂ ਕਰਨਾ, ਕਿਸੇ ਨੇ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਇਸ ਚੀਜ਼ ਨੂੰ ਠੇਸ ਪਹੁੰਚੇ ਤੇ ਅਸੀਂ ਟ੍ਰੈਫਿਕ ਨੂੰ ਬਲੌਕ ਕਰੀਏ ਜਾਂ ਟ੍ਰੈਫਿਕ ਦੇ ਨਿਯਮਾਂ ਨੂੰ ਤੋੜੀਏ, ਕਿਉਂਕਿ ਨਿਯਮ ਪਹਿਲਾਂ ਆ ਸਾਨੂੰ ਜਿਸ ਕੰਟਰੀ ਦੇ ਵਿੱਚ ਆਪਾਂ ਰਹਿੰਦੇ ਆ। ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਹਾਈਵੇ 5 ਤੇ ਜਾਣਾ ਆ ਤੇ ਕੈਪੀਟਲ ਤੇ ਇਕੱਠਿਆਂ ਹੋ ਕੇ ਸਾਰਿਆਂ ਨੇ ਉੱਥੇ 92 ਸਟਰੀਟ ਆ, 4 ਲਾਈਨਾਂ, ਉਹਨੇ ਬਲੌਕ ਤੁਹਾਨੂੰ ਪਰਮਿਸ਼ਨ ਦਿੱਤੀ ਆ ਕਿ ਤੁਸੀਂ ਜਦੋਂ ਇੱਥੇ ਪਹੁੰਚ ਗਏ ਤੁਸੀਂ ਬਲੌਕ ਕਰ ਸਕਦੇ ਆ। ਆਪਾਂ ਸਾਰਿਆਂ ਨੂੰ ਉੱਥੇ ਇਕੱਠੇ ਹੋ ਕੇ ਮੁੜ ਕੇ ਫਿਰ ਵਾਪਸੀ 5 ਦੇ ਉੱਤੇ ਫਿਰ ਵਾਪਸ ਗੁਰੂ ਘਰ ਦੇ ਵਿੱਚ ਆਉਣਾ। ਜੀ ਆਪਾਂ ਭਾਜੀ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਸਾਡੇ ਨਾਲ ਜੰਡੀ ਸਾਹਿਬ ਤੇ ਕੁਝ ਹੋਰ ਜਿਹੜੇ ਪਤਵੰਤੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਜੰਡੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਮੈਂ ਤੁਹਾਡੀ ਪੰਜਾਬੀ ਰੇਡੀਓ ਯੂਐਸਏ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੁਸੀਂ ਇੱਥੇ ਜਿਹੜੇ ਪਹੁੰਚੇ ਆ ਅੱਜ, ਹਮੇਸ਼ਾ ਪੰਥ ਦੀ ਗੱਲ ਕਰਦੇ ਆ। ਸੋ ਮੈਂ ਜਿਵੇਂ ਹੁਣ ਇੱਥੇ ਆਏ ਆ, ਅਸੀਂ ਅੱਜ ਖਾਲਿਸਤਾਨ ਕਾਰ ਰੈਲੀ ਜਿਹੜੀ ਆ ਇਹ ਤਕਰੀਬਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਤੇ ਸੰਸਥਾਵਾਂ ਵੱਲੋਂ ਲਿਖੀ ਗਈ ਸੀਗੀ ਤੇ ਪਹਿਲਾਂ ਤਾਂ ਮੈਂ ਕੌਮ ਦੇ ਮਹਾਨ ਸ਼ਹੀਦਾਂ ਨੂੰ, ਭਾਈ ਸਤਵੰਤ ਸਿੰਘ ਜੀ, ਭਾਈ ਕੇਰ ਸਿੰਘ ਜੀ, ਜਿਵੇਂ ਜਥੇਦਾਰ ਕੌਂਕੇ ਸਾਹਿਬ ਤੇ ਹੋਰ ਸ਼ਹੀਦਾਂ ਨੂੰ ਮੈਂ ਨਮਸਕਾਰ ਕਰਦਾ, ਪ੍ਰਣਾਮ ਕਰਦਾ। ਅੱਜ ਉਹਨਾਂ ਦੀ ਫਾਂਸੀ ਅੱਜ ਭਾਈ ਸਤਵੰਤ ਸਿੰਘ ਨੂੰ ਤੇ ਭਾਈ ਕੇਰ ਸਿੰਘ ਨੂੰ ਹੋਈ ਸੀਗੀ। ਸੋ ਨਾਲ ਹੀ ਮੈਂ
ਸੰਗਤ ਦਾ ਧੰਨਵਾਦ ਕਰਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਸੰਗਤ ਨੇ ਦੇਖਿਆ, ਅਸੀਂ ਅੱਖਾਂ ਦੇ ਨਾਲ ਆਪਣੀਆਂ ਦੇ ਦੇਖਿਆ ਹੈਗਾ। ਤੇ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਅਸੀਂ ਸੰਗਤ ਦੇ ਨਾਲ ਵਿਚਾਰ ਵੀ ਕਰਦੇ ਰਹੇ ਹਾਂ, ਬੋਲਦੇ ਵੀ ਰਹੇ ਹਾਂ। ਜਿਵੇਂ ਮੇਰੇ ਨਾਲ ਸ੍ਰੀ ਗੁਰੂ ਸਿੰਘ ਸਭਾ ਤੋਂ ਭਾਈ ਜਸਵੰਤ ਸਿੰਘ ਜੀ ਹੋਠੀ ਹੋਣੀ ਆ, ਅਸੀਂ ਤਕਰੀਬਨ ਦਿਹਾੜੀ 'ਚ ਇੱਕ ਵਾਰੀ ਗੱਲ ਕਰਕੇ ਤੇ ਸੰਗਤ ਨੂੰ ਇਸ ਰੈਲੀ ਬਾਰੇ ਦੱਸਦੇ ਰਹੇ ਹਾਂ। ਸਟੇਜ ਤੋਂ ਅਨਾਉਂਸਮੈਂਟ ਕੀਤੀ ਆ, ਸਵੇਰ 9 ਵਜੇ ਦਾ ਟਾਈਮ ਦਿੱਤਾ ਸੀਗਾ, ਅਰਦਾਸ ਕਰਕੇ ਸੰਗਤਾਂ 'ਚ ਬੜਾ ਉਤਸ਼ਾਹ ਸੀਗਾ। ਉੱਥੋਂ ਅਰਦਾਸ ਕਰਕੇ ਅਸੀਂ ਤੁਰੇ ਆ ਤੇ ਬਾਕੀ ਦੀਆਂ 150-200 ਕਾਰ ਜਿਹੜੀ ਆ ਉਹ ਬੇਰੀਏ 'ਚੋਂ ਇੱਧਰ ਨੂੰ ਪਹੁੰਚ ਰਹੀ ਆ। ਕਿੰਨੇ ਟਾਈਮ 'ਚ ਪਹੁੰਚ ਰਹੀ ਹੈ? ਅਸੀਂ ਉਡੀਕ ਹੀ ਰਹੇ ਆ ਕਿਉਂਕਿ ਜਦੋਂ ਅਸੀਂ ਤੁਰੇ ਆ 10 ਵੱਜ ਕੇ ਕੁਝ ਮਿੰਟਾਂ ਤੇ ਤੁਰੇ ਸੀਗੇ ਤੇ ਉਸ ਟਾਈਮ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਹੁਣ ਸਾਰੇ ਜਣੇ ਤੁਰ ਪਓ। ਜੀ ਜੀ। ਤੇ ਬੜਾ ਉਤਸ਼ਾਹ ਆ। ਰਾਜ ਭਾਗ ਤੋਂ ਬਗੈਰ ਸਿੱਖ ਕੌਮ ਦੀ ਜੋ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਹੈਗਾ, ਰਾਜ ਦੇ ਨਾਲ ਹੀ ਇਹ ਸਾਰੀ ਠੱਲ ਪੈਣੀ ਹੈਗੀ ਆ। ਮੈਂ ਕੱਲ ਵੀ ਸਟੇਜ ਤੇ ਬੋਲਿਆ ਸੀਗਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ। ਮੈਂ ਕੁਝ ਸਿੰਘਾਂ ਦੇ ਨਾਂ ਲਏ ਸੀ ਵੀ ਸਿੱਖ ਕੌਮ ਨੂੰ ਹੁਣ ਸੋਚਣਾ ਪੈਣਾ ਵੀ ਸਿੱਖ ਕੌਮ, ਮੇਰੀ ਤਾਂ ਜ਼ੁਬਾਨ ਕਈ ਵਾਰੀ ਥਥਲ ਜਾਂਦੀ ਆ ਵੀ ਮੈਂ ਇੰਨਾ ਨਹੀਂ ਬਿਆਨ ਕਰ ਸਕਦਾ। ਜਿਵੇਂ ਪਹਿਲਾਂ ਅਕਾਲ ਤਖਤ ਸਾਹਿਬ ਢਾਈ ਢੇਰੀ ਕੀਤਾ, ਉਸ ਤੋਂ ਬਾਅਦ ਕੌਮ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਜਿਸ ਦੀ ਸ਼ਹੀਦੀ ਪਹਿਲੀ ਜਨਵਰੀ 1993 ਨੂੰ ਹੁੰਦੀ ਆ। ਹੁਣ ਜਨਵਰੀ ਦੇ ਵਿੱਚ ਉਹਨਾਂ ਦਾ ਸ਼ਹੀਦੀ ਦਿਹਾੜਾ ਸੀਗਾ 1 ਜਨਵਰੀ ਨੂੰ। ਉਹਨਾਂ ਨੂੰ ਅੰਗ ਅੰਗ ਤੋਂ ਤੋੜ ਕੇ ਕੱਟ ਕੇ ਸਤਲੁਜ ਦਰਿਆ ਦੇ ਵਿੱਚ ਰੋੜਿਆ। ਭਾਈ ਜਸਵੰਤ ਸਿੰਘ ਖਾਲੜਾ ਨੂੰ ਅੰਗ ਅੰਗ ਤੋਂ ਤੋੜ ਕੇ ਹਰੀਕੇ ਪੱਤਣ ਦਰਿਆ ਦੇ ਵਿੱਚ ਰੋੜਿਆ। ਮੈਂ ਹੋਰ ਸਿੰਘਾਂ ਦੇ ਨਾਂ ਲਏ ਸੀ, ਭਾਈ ਗੁਰਦੇਵ ਸਿੰਘ ਦੇਬੂ ਜਿਹਨੂੰ ਜੀਂਦਿਆਂ ਪਾਣੀ ਦੇ ਵਿੱਚ ਉਬਾਲਿਆ ਸੀ, ਤੇ ਭਾਈ ਬਲਵੀਰ ਸਿੰਘ ਵਰਗੇ ਸਿੰਘ ਜਿਨ੍ਹਾਂ ਦੇ 30 ਨਿਸ਼ਾਨ ਸੀ। ਤੱਤੇ ਸਰੀਏ ਰੌੜਾਂ ਲੈ ਕੇ ਉਹਦੇ ਸਰੀਏ ਨਿਘਾ ਕੇ ਅੱਖਾਂ ਕੱਢੀਆਂ ਗਈਆਂ, ਉਸ ਦੇ ਹੱਥ ਬੰਨ੍ਹ ਕੇ ਚੌਂਕੀ ਨੰਬਰ 4 ਦੇ ਮੋਹਰੇ ਸਵਰਨੇ ਘੋੜਨੇ ਨੇ ਉਹਨਾਂ ਨੂੰ ਸ਼ਹੀਦ ਕੀਤਾ। ਫਿਰ ਬਲਵੀਰ ਸਿੰਘ ਖਹਿਰੇ ਦੀ ਮੈਂ ਗੱਲ ਕੀਤੀ ਸੀਗੀ। ਬਲਵੀਰ ਸਿੰਘ ਖਹਿਰੇ ਦੀਆਂ 2 ਅੱਖਾਂ ਕੱਢੀਆਂ, 2 ਹੱਥ ਵੱਡੇ, ਉਹਦੇ ਸਿਰ ਦੀ ਖੋਪਰੀ ਲਾਈ, ਉਹਨੂੰ ਬੜੀ ਬੁਰੀ ਤਰ੍ਹਾਂ ਇਹਨਾਂ ਨੇ ਸ਼ਹੀਦ ਕੀਤਾ। ਸੋ ਅਨੇਕਾਂ ਸਿੰਘ ਇਸ ਇਹਨਾਂ ਦੇ ਸ਼ਿਕਾਰ ਹੋਏ ਆ। ਸੋ ਮੈਂ ਸੰਗਤ ਨੂੰ ਇਹ ਕਿਹਾ ਸੀ ਵੀ ਜੇ ਸਾਨੂੰ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਤੇ ਹੁਣ ਵੀ ਜੇ ਅਸੀਂ ਇਹ ਕਾਰ ਰੈਲੀ ਜਾਂ ਖਾਲਿਸਤਾਨ ਦੀ ਆਜ਼ਾਦੀ ਲਈ ਨਹੀਂ ਉੱਠਦੇ ਤੇ ਫਿਰ ਸਾਨੂੰ ਦੇਖ ਲਓ ਵੀ ਉਹਨਾਂ ਦੇ ਨਾਲ ਇਨਸਾਫ ਨਹੀਂ ਗਾ। ਸ਼ਹੀਦਾਂ ਨਾਲ ਸ਼ਹੀਦ ਤਾਂ ਅਮਰ ਹੋ ਗਏ, ਪਰ ਅਸੀਂ ਕੀ ਜਵਾਬ ਦੇਵਾਂਗੇ ਕੌਮ ਦਾ, ਅਸੀਂ ਕੀ ਦਰਗਾਹ 'ਚ ਜਾ ਕੇ ਦੇਵਾਂਗੇ। ਸੋ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ। ਗੁਰਦੁਆਰਿਆਂ ਦਾ ਜਿਵੇਂ ਵੀਰ ਜੀ ਹੁਣੀ ਬੋਲੇ ਆ ਕਿ 200 ਕਾਰ ਦੇ ਕਰੀਬ ਜਿਹੜੀ ਆ ਬੇਕਰਸਫੀਲਡ ਤੇ ਫਰਿਜਨੋ ਤੋਂ ਚੱਲੀ ਹੋਈ ਆ। ਇੱਥੇ ਮੇਰਾ ਹਿਸਾਬ ਦੇ ਨਾਲ ਤੇ 1000 ਕਾਰ ਤੋਂ ਉੱਪਰ ਜਿਹੜੀ ਅੱਜ ਹੋ ਜਾਣੀ ਆ। ਕੁਝ ਸਿੰਘ ਇੱਥੇ ਕਾਰਾਂ ਆ ਵੀ ਗਈਆਂ ਬੇਰੀਏ ਚੋਂ ਵੀ, ਮੇਰੇ ਮਨਜੀਤ ਸਿੰਘ ਹੁਣੀ ਖੜੇ ਆ, ਉੱਥੋਂ ਹੋਰ ਖੜੇ ਆ, ਡਾਕਟਰ ਸਾਹਿਬ, ਅਸੀਂ ਸਾਰੇ ਇਕੱਠੇ ਆਏ ਆ ਤੇ ਹੋਰ ਵੀ ਸੰਗਤਾਂ ਪਹੁੰਚ ਰਹੀਆਂ। ਸੋ ਮੈਂ ਤੁਹਾਡਾ ਫਿਰ ਇੱਕ ਵਾਰ ਧੰਨਵਾਦ ਕਰਦਾ ਤੇ ਇੱਥੇ ਦੇ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਪਹਿਲਾਂ ਲਿਖਿਆ ਸੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੌਨ ਸਿੰਘ ਗਿੱਲ ਹੁਣੀ ਹੈਗੇ ਆ, ਬੱਬੀ ਮੇਰਾ ਵੀਰ ਆਏ ਆ ਸ਼ੈਟਲ ਤੋਂ, ਸਾਰੇ ਇਹ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਭਾਈ ਸਾਹਿਬ, ਕਾਰ ਰੈਲੀ ਨੂੰ ਜਿਸ ਤਰ੍ਹਾਂ ਦਾ ਹੰਗਾਰਾ ਜਿਵੇਂ ਜੰਡੀ ਸਾਹਿਬ ਨੇ ਜ਼ਿਕਰ ਕੀਤਾ ਉਹ ਮਿਲ ਰਿਹਾ, ਇਹ ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿਹੜੀਆਂ ਗੱਲਾਂ ਜੰਡੀ ਸਾਹਿਬ ਨੇ ਕਹੀਆਂ ਉਹ ਤਾਂ ਨਹੀਂ ਦੁਹਰਾਉਣੀਆਂ, ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਾਂਗਾ ਕਿ ਜਿਵੇਂ ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦਾ ਇਤਿਹਾਸਕ ਗੁਰੂ ਘਰ ਆ, ਇੱਥੋਂ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਜਿਹੜੇ ਪੰਥਕ ਪ੍ਰੋਗਰਾਮ ਲੀਕੇ ਜਾ ਰਹੇ ਨੇ, ਇਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਇਹਨਾਂ ਨੇ ਕਾਲ ਕੀਤੀ ਆ ਕਿ ਸਾਰੇ ਗੁਰੂ ਘਰ ਇਕੱਠੇ ਹੋ ਕੇ ਜਿਹੜੇ ਪੰਥ ਦੇ ਹਿੱਤ ਦੇ ਕੰਮ ਆ ਉਹ ਆਪਾਂ ਕਰੀਏ। ਅੱਜ ਦੀ ਰੈਲੀ ਇਹਨਾਂ ਨੇ ਸਮੂਹ ਕੈਲੀਫੋਰਨੀਆ ਦੇ ਗੁਰੂ ਘਰਾਂ ਨੂੰ ਸੱਦਾ ਪੱਤਰ ਦਿੱਤਾ ਸੀ, ਅਸੀਂ ਅੱਜ ਆਏ ਆ ਔਰ ਪਿੱਛੇ ਵੀ ਕੋਈ ਸੰਗਤ ਆ ਰਹੀ ਆ, ਔਰ ਜਿਹੜਾ ਵੀ ਇਹ ਪ੍ਰੋਗਰਾਮ ਲੀਕਣਗੇ ਉਹਦੇ ਉੱਤੇ ਅਸੀਂ ਆਪਣਾ ਤਨੋ ਮਨੋ ਤੁਹਾਨੂੰ ਇਹਨਾਂ ਦੇ ਨਾਲ ਆ। ਜਿਵੇਂ ਜੰਡੀ ਸਾਹਿਬ ਨੇ ਕਿਹਾ ਕਿ ਅੱਜ ਨਹੀਂ ਸਿੱਖ ਕੌਮ ਦੇ ਨਾਲ, ਗੁਰੂ ਕਾਲ ਤੋਂ ਹੀ ਸਿੱਖ ਕੌਮ ਦੇ ਨਾਲ ਧੱਕਾ ਹੋ ਆ ਰਿਹਾ, ਔਰ ਬਾਰ-ਬਾਰ ਜਿਹੜਾ ਇਹ ਧੱਕਾ ਸਹਿਣਾ ਜਾਂ ਇੰਨਾ ਟੌਰਚਰ ਹੋਣਾ ਇਹ ਵੀ ਠੀਕ ਨਹੀਂ ਹੈ ਕਿ ਨਹੀਂ। ਸੋ ਸਿੱਖਾਂ ਨੂੰ ਆਪਣੇ ਖਾਲਸਾ ਰਾਜ ਲਈ ਹਰ ਵੇਲੇ ਜਿਹੜੇ ਤਤਪਰ ਰਹਿਣਾ ਚਾਹੀਦਾ। ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਅਸੀਂ ਜੋ ਕੰਮ ਵੀ ਕਰੀਏ ਉਹ ਇੱਕ ਇਕੱਠੇ ਹੋ ਕੇ ਕਰੀਏ। ਤੇ ਅੱਜ ਮੇਰੀ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਜਿਹੜੀ ਰੈਲੀ ਆ
ਇਹ ਜਿਵੇਂ ਜਿਵੇਂ ਪ੍ਰਬੰਧਕਾਂ ਨੇ ਪ੍ਰੋਗਰਾਮ ਲਿਖੇ ਨੇ ਬਹੁਤ ਪੀਸਫੁਲੀ ਹੋਣੀ ਚਾਹੀਦੀ ਆ, ਤਾਂ ਕਿ ਇੱਕ ਐਗਜ਼ਾਮਪਲ ਜਿਹੜੀ ਸੈੱਟ ਕੀਤੀ ਜਾ ਸਕੇ ਵੀ ਸਮੁੱਚੇ ਗੁਰੂ ਘਰਾਂ ਵੱਲੋਂ ਅਸੀਂ ਇੱਕ ਸਾਰ ਹੋ ਕੇ ਚੱਲਣਾ। ਜਿਵੇਂ ਜਿਵੇਂ ਪ੍ਰਬੰਧਕਾਂ ਨੇ ਪ੍ਰੋਗਰਾਮ ਲਿਖੇ ਨੇ ਉਵੇਂ ਉਵੇਂ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਲਗਾਤਾਰ ਦੱਸ ਹੀ ਰਹੇ ਹਾਂ ਕਿ 28 ਜਨਵਰੀ ਨੂੰ ਜਿਹੜੀ VOTING ਹੈ ਉਹਨਾਂ ਦੇ ਮੱਦੇਨਜ਼ਰ ਆਪਾਂ ਇਹ ਜਿਹੜੀ ਗੱਲਬਾਤ ਕਰਨੀ ਹੈ। ਡਾਕਟਰ ਸਾਹਿਬ, ਤੁਸੀਂ ਇਸ ਰੈਲੀ ਬਾਬਤ ਕੀ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰੋਗੇ? ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਤੇ ਹੁਣ ਜਿਹੜੇ 3-4 ਮਹੀਨੇ ਤੋਂ ਜਿਹੜਾ ਰੇਡੀਓ ਦਾ ਜਿਹੜੇ ਹਲੇ ਸਰਵਿਸਿਜ਼ ਹੈਗੀਆਂ ਰੋਜ਼ ਹੀ ਅਸੀਂ ਸੁਣਦੇ ਹਾਂ। ਭਾਈ ਹਰਜੋਤ ਸਿੰਘ, ਕਰਨਵੀਰ ਸਿੰਘ ਬਹੁਤ ਅੱਛੇ ਤਰੀਕੇ ਨਾਲ ਪ੍ਰੋਗਰਾਮ ਦੇ ਕੇ ਸੰਗਤ ਨੂੰ ਜਿਹੜਾ ਜਾਣੂ ਕਰਾਉਂਦੇ ਨੇ ਤੇ ਸੰਗਤ ਵਿੱਚ ਉਤਸ਼ਾਹ ਵੀ ਇਹਦੇ ਨਾਲ ਭਰਿਆ ਜਾਂਦਾ। ਤੇ ਜਿੱਦਾਂ ਜੰਡੀ ਸਾਹਿਬ ਨੇ ਕਾਫੀ ਕੁਝ ਕਿਹਾ, ਭਾਈ ਹੋਠੀ ਸਾਹਿਬ ਨੇ ਕਾਫੀ ਕੁਝ ਕਹਿਤਾ, ਉਹਨਾਂ ਗੱਲਾਂ ਨੂੰ ਨਾ ਦੁਹਰਾਉਂਦੇ ਹੋਏ ਮੈਂ ਸਭ ਤੋਂ ਪਹਿਲਾਂ ਇਸ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਨੇ ਤੇ ਪ੍ਰਬੰਧਕਾਂ ਦੇ ਵਿੱਚ ਵਿਚਰਨ ਵਾਲੇ ਜਿਹੜੇ ਖਾਸ ਤੌਰ ਤੇ ਭਾਈ ਹਰਨੇਕ ਸਿੰਘ ਅਡਵਾਲ, ਗੁਲਵਿੰਦਰ ਸਿੰਘ, ਇੱਥੋਂ ਦੇ ਸੈਕਟਰੀ ਸਾਹਿਬ ਤੁੰਗ ਸਾਹਿਬ, ਇਹਨਾਂ ਦਾ ਬੈਕ ਤੇ ਜਾ ਕੇ ਬਹੁਤ ਵੱਡਾ ਕੰਮ ਹੈ। 35-40 ਦੇ ਕਰੀਬ ਗੁਰਦੁਆਰਿਆਂ ਨੂੰ ਸਾਰੇ ਕੈਲੀਫੋਰਨੀਆ ਚ ਇਕੱਠਾ ਕਰਨਾ। ਫਿਰ ਭਾਈ ਦਰਸ਼ਨ ਸਿੰਘ ਬੱਬੀ ਸੈਟਲ ਤੋਂ ਆਏ ਹੋਏ ਆ, ਹੋਰ ਆਲੇ ਦੁਆਲੇ ਦੀਆਂ ਸੰਗਤਾਂ ਇੱਥੇ ਕਾਫੀ ਪਹੁੰਚੀਆਂ ਹੋਈਆਂ। ਔਰ ਕੰਮ ਵਾਲਾ ਦਿਨ ਭਾਵੇਂ ਹੋਵੇ ਚਾਹੇ ਨਾ ਹੋਵੇ, ਪਰ ਅਜਿਹੇ ਮੌਸਮ ਵਿੱਚ, ਅਜਿਹੇ ਸਮੇਂ 'ਚ ਪੰਥ ਦੇ ਨਾਲ ਆ ਕੇ ਜਦੋਂ ਖੜਨਾ ਹੈ ਤੇ ਇਹ ਬਹੁਤ ਇੱਕ ਵੱਡੀ ਗੱਲ ਹੈ। ਔਰ ਸਾਰੀਆਂ ਗੱਲਾਂ ਅਸੀਂ ਕਿਉਂ ਕਰ ਰਹੇ ਹਾਂ? ਇਹ ਇਸ ਕਰਕੇ ਕਰ ਰਹੇ ਹਾਂ ਕਿ ਜਿਹੜਾ 28 ਤਰੀਕ ਨੂੰ VOTING ਹੋ ਰਹੀ ਹੈ ਉਹਦੇ ਵਿੱਚ ਅਸੀਂ ਸੰਗਤਾਂ ਨੂੰ ਜਿੱਥੇ ਜਾਣਕਾਰੂ ਕਰਾਉਣਾ, ਉੱਥੇ ਆਪ ਵੀ ਵੱਧ ਚੜ ਕੇ ਆਪਣੀ ਜਿਹੜੀ ਵੋਟ ਆ ਉਹਦਾ ਇਸਤੇਮਾਲ ਕਰੀਏ। ਤੇ ਇਹ ਅਸੀਂ ਕਿਉਂ ਕਰ ਰਹੇ ਹਾਂ? ਕਿਉਂਕਿ ਅਸੀਂ ਲੰਬੇ ਸਮੇਂ ਤੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ, ਰਾਜ ਭਾਗ ਵਾਸਤੇ ਅਸੀਂ ਕੰਮ ਕਰ ਰਹੇ ਹਾਂ। ਮੈਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਪਹਿਲਾਂ ਵੀ ਅਪੀਲ ਹੋ ਚੁੱਕੀ ਹੈ, ਪ੍ਰਬੰਧਕਾਂ ਨੇ ਸਾਰਾ ਸਾਨੂੰ ਦੱਸ ਦਿੱਤਾ, ਪਰ ਅਸੀਂ ਆਪਣੇ ਤੌਰ ਤੇ ਵੀ ਇੱਕ ਵਾਰੀ ਸਭ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇੱਥੋਂ ਚੱਲਣ ਤੋਂ ਲੈ ਕੇ ਵਾਪਸ ਆਉਣ ਤੱਕ ਬੜੇ ਹੀ ਸ਼ਾਂਤੀਪੂਰਵਕ ਜਿੱਦਾਂ ਪ੍ਰੋਗਰਾਮ ਪ੍ਰਬੰਧਕਾਂ ਨੇ ਦਿੱਤਾ ਉਸ ਪ੍ਰਬੰਧ ਵਿੱਚ ਰਹਿੰਦੇ ਹੋਏ ਕਿਸੇ ਵੀ ਕਾਨੂੰਨ ਨੂੰ ਭੰਗ ਕੀਤੇ ਤੋਂ ਬਿਨਾਂ ਬਿਲਕੁਲ ਸ਼ਾਂਤੀਪੂਰਵਕ ਖਾਲਸਾਈ ਮਰਜ਼ਾਦਾ ਵਿੱਚ ਰਹਿ ਕੇ ਅਸੀਂ ਆਪਣਾ ਜਿਹੜਾ ਕਾਰਜ ਕਰੀਏ। ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਜਿਵੇਂ ਆਪਾਂ ਨੂੰ ਪ੍ਰਬੰਧਕ ਵੀਰਾਂ ਨੇ ਤੇ ਜੰਡੀ ਸਾਹਿਬ ਨੇ ਜਾਂ ਹੋਰ ਪਤਵੰਤੇ ਸੱਜਣਾ ਨੇ ਆਪਾਂ ਨੂੰ ਦੱਸਿਆ ਕਿ ਇਹ ਲਗਾਤਾਰ ਹੁੱਲੜਬਾਜ਼ੀ ਤੋਂ ਬਚਣਾ ਹੈ, ਸੇਫਟੀ ਦਾ ਖਿਆਲ ਰੱਖਣਾ ਹੈ, ਆਪਣੀ ਗੱਲ ਰੱਖਣੀ ਹੈ। 28 ਜਨਵਰੀ ਨੂੰ ਜਿਹੜੀ VOTING ਹੈ ਉਹਦੇ ਮੱਦੇਨਜ਼ਰ ਹੀ ਜਿਹੜੀ ਰੈਲੀ ਆ ਉਹ ਲਿਖੀ ਗਈ ਹੈ। ਆਪਣੇ ਨਾਲ ਵੀਰ ਹੋਣੀ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵਾਹਿ ਖਾਲਸਾ, ਫਤਿਹ ਜੀ। ਫਤਿਹ ਜੀ। ਅੱਜ ਜੋ ਇਹ ਰੈਲੀ ਇੱਥੋਂ ਫ੍ਰਿਜ਼ਨੋ ਤੋਂ ਸਟਾਕਟਨ ਤੇ ਸਟਾਕਟਨ ਤੋਂ ਕੈਪੀਟਲ ਹਲ ਜਾ ਰਹੀ ਹੈ, ਇਹ ਅਵੇਅਰਨੈਸ ਰੈਲੀ ਜੋ 28 ਜਨਵਰੀ ਨੂੰ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਉਸ ਦੇ ਸੰਬੰਧ ਵਿੱਚ ਹੈ। ਅਸੀਂ ਸੰਗਤ ਨੂੰ, ਸਿੱਖ ਸੰਗਤ ਨੂੰ ਤੇ ਦੂਸਰੀਆਂ ਕਮਿਊਨਿਟੀਆਂ ਨੂੰ ਅਸੀਂ ਅਵੇਅਰ ਕਰੀਏ ਕਿ ਇਸ ਜੋ ਰੈਲੀ ਹੈ ਇਸ ਦਾ ਮਤਲਬ ਕੀ ਹੈ। ਅਸੀਂ ਖਾਲਿਸਤਾਨ ਦਾ ਸ਼ਾਂਤਮਈ ਜਿਹੜਾ ਸੋਲੂਸ਼ਨ ਲੱਭਦੇ ਹਾਂ ਡੈਮੋਕ੍ਰੇਟ ਵੇ ਦੇ ਨਾਲ, ਇਹ ਵੈਸਟ ਵੇ ਹੈਗਾ ਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਰੈਲੀ ਵਿੱਚ ਤੇ ਵੋਟਾਂ ਵਾਲੇ ਦਿਨ ਪਾਰਟਿਸਿਪੇਟ ਕਰੋ। ਇਹ ਜੋ ਖਾਲਿਸਤਾਨ ਦੀ ਮੰਗ ਹੈ ਇਹ ਪਿਛਲੇ 30 ਸਾਲ ਤੋਂ ਅਸੀਂ ਜੋ ਲਗਾਤਾਰ ਸੰਘਰਸ਼ 84 ਤੋਂ ਬਾਅਦ ਚੱਲ ਰਿਹਾ ਹੈ ਉਸ ਦੀ ਕੰਟੀਨਿਊਟੀ ਹੈ ਤੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇਹ ਹਿੰਦੁਸਤਾਨ ਦੀ ਸਰਕਾਰ ਨੇ ਸਾਡੇ ਤੋਂ ਧੋਖੇ ਨਾਲ ਖੋਇਆ। ਉਹ ਸਾਡਾ ਖਿੱਤਾ 77 ਸਾਲ ਪਹਿਲਾਂ ਜੋ ਹਿੰਦੁਸਤਾਨ ਦੀ ਆਜ਼ਾਦੀ ਜਦੋਂ ਇਹਨਾਂ ਨੇ ਲਈ, ਉਹ ਇੱਥੋਂ ਗਏ ਗਦਰੀ ਬਾਬਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉਸ ਤੋਂ ਗਦਰੀ ਬਾਬਿਆਂ ਦੀ ਮੂਵਮੈਂਟ ਜਿਹੜੀ ਉਸ ਤੋਂ ਬਾਅਦ ਉਹ ਬੱਬਰ ਅਕਾਲੀ ਲਹਿਰ ਬਣੀ ਤੇ ਕੁਝ ਲੋਕਾਂ ਨੇ, ਉਹ ਹਿੰਦੁਸਤਾਨ ਦੇ ਚਲਾਕ ਬ੍ਰਾਹਮਣ ਸਰਕਾਰਾਂ ਨੇ ਉਸ ਗਦਰ ਮੂਵਮੈਂਟ ਨੂੰ ਜਾਂ ਜਿਹੜੀ ਗਦਰੀ ਬਾਬਿਆਂ ਦੀ ਮੂਵਮੈਂਟ ਸੀਗੀ ਬੱਬਰ ਅਕਾਲੀ ਲਹਿਰ, ਉਸ ਨੂੰ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰ ਦਿੱਤੀ। ਸਾਡਾ ਜਿਹੜਾ ਧਿਆਨ ਆਪਣੇ ਰਾਜ ਤੋਂ ਹਟਾ ਕੇ ਦੂਜੇ ਪਾਸੇ ਲਾ ਦਿੱਤਾ। ਅੱਜ ਜੋ ਹਿੰਦੁਸਤਾਨ ਦਾ ਹਾਲਾਤ ਨੇ, ਸਿੱਖਾਂ ਨੂੰ ਫੜ ਕੇ ਜਦੋਂ ਮਰਜ਼ੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਤੇ 35-35 ਸਾਲ ਤੋਂ ਸਜ਼ਾ ਕੱਟ ਰਹੇ ਉਸ ਖਿੱਤੇ ਵਿੱਚ ਬੈਠੇ ਲੋਕ, ਉਹਨਾਂ ਨੂੰ ਅੱਜ ਵੀ ਸਿੱਖਾਂ ਨੂੰ ਨਹੀਂ ਛੱਡਿਆ ਜਾ ਰਿਹਾ। ਤੇ ਸੇਮ ਕਾਨੂੰਨ ਦੇ ਤਹਿਤ ਜੋ ਕੋਈ ਰੇਪਿਸਟ ਨੇ ਜਿਨ੍ਹਾਂ ਨੇ ਸਿੱਖਾਂ ਦੇ ਕਤਲ ਕੀਤੇ ਨੇ, ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ, ਉਹਨਾਂ ਨੂੰ ਉਹ ਹਿੰਦੂ
ਔਰ ਮੈਜੋਰਟੀ ਹੋਣ ਦੇ ਨਾਤੇ ਉਹਨਾਂ ਨੂੰ ਤੁਰੰਤ ਛੱਡਿਆ ਜਾ ਰਿਹਾ 2-3 ਸਾਲਾਂ ਦੇ ਰਹਿਣ ਦੇ ਬਾਅਦ। ਅਸੀਂ ਇੱਥੇ ਅਮਿਤ ਸ਼ਾਹ ਦੇ ਜਿਹੜਾ ਬਿਆਨ ਦਿੱਤਾ ਉਸ ਦੀ ਕਰੜੀ ਨਿੰਦਿਆ ਕਰਦੇ ਹਾਂ ਤੇ ਇਹ ਸਾਡੇ ਲਈ ਮਾਫੀ ਮੰਗਣ ਦਾ ਸਿੱਖਾਂ ਦੇ ਵਿੱਚ ਸਿਧਾਂਤ ਨਹੀਂ। ਅਸੀਂ ਸਜ਼ਾ ਜਾਫਤਾ ਕੀਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਤੇ ਹਮਲਾ ਕੀਤਾ ਤੇ ਗਾਂ ਵੀ ਇਹ ਪਰੰਪਰਾਵਾਂ ਨੂੰ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਸੇ ਤਰ੍ਹਾਂ ਇਹ ਜਾਰੀ ਰਹਿਣਗੀਆਂ। ਗੁਰੂ ਸਾਹਿਬ ਕਿਰਪਾ ਕਰਨ ਸਿੱਖ ਕੌਮ ਦੇ ਤੇ ਆਪਣਾ ਖਾਲਿਸਤਾਨ ਆਪਣਾ ਅਸੀਂ ਘਰ-ਬਾਰ ਲੈ ਸਕੀਏ। ਤੇ ਇੱਥੇ ਸਮੂਹ ਸੰਗਤ ਨੂੰ ਅਸੀਂ ਜੋ ਵੀ ਅੱਜ ਇੱਥੇ ਪਾਰਟਿਸਪੈਂਟ ਨੇ ਉਹਨਾਂ ਨੂੰ ਬੇਨਤੀ ਕਰਦੇ ਕਿ ਆਪਾਂ ਪੂਰੇ ਡਿਸਪਲਿਨ ਦੇ ਵਿੱਚ ਪੂਰੇ ਪਿਆਰ ਦੇ ਨਾਲ ਲਾਫੁਲ ਤਰੀਕੇ ਦੇ ਨਾਲ ਆਪਾਂ ਜਾਣਾ ਆ ਤੇ ਆਪਣੀ ਗੱਲ ਜਿਹੜੀ ਆ ਉਹ ਦੁਨੀਆ ਦੇ ਸਾਹਮਣੇ ਕੌਮ ਦੇ ਸਾਹਮਣੇ ਤੇ ਵੱਧ ਤੋਂ ਵੱਧ ਬੇਨਤੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ 28 ਜਨਵਰੀ ਨੂੰ ਸੈਨ ਫਰਾਂਸਿਸਕੋ ਜੋ ਵੀ ਰੈਫਰੈਂਡਮ ਦੀ ਕਾਲ ਆਈ ਆ ਉਸ ਵਿੱਚ ਆਪਾਂ ਪਾਰਟਿਸਪੇਟ ਕਰੀਏ। ਸਮੂਹ ਵੀਰਾਂ ਦਾ ਸਮੂਹ ਗੁਰਦੁਆਰਾ ਸਾਹਿਬਾਨ ਜੋ 50 ਤੋਂ ਵੱਧ ਗੁਰਦੁਆਰੇ ਨੇ ਉਹਨਾਂ ਦਾ ਤੇ ਜਿੰਨੀਆਂ ਵੀ ਜਥੇਬੰਦੀਆਂ ਸਭ ਦਾ ਸਟਾਕਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਕਾਲ ਦੇ ਨਾਲ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਕੌਮ ਦੀ ਆਵਾਜ਼ ਅਸੀਂ ਬੁਲੰਦ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਭਾਈ ਦੀਪ ਸਿੱਧੂ ਜਿੰਦਾਬਾਦ ਭਾਈ ਦੀਪ ਸਿੱਧੂ ਅਮਰ ਰਹੇ ਭਾਈ ਦੀਪ ਸਿੱਧੂ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਹੁਣ ਆਖਿਰ ਦੇ ਵਿੱਚ ਇੱਕ ਵਾਰ ਫਿਰ ਭਾਈ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਭਾਈ ਸਾਹਿਬ ਚੰਡੀਗੜ੍ਹ ਵਾਲਿਆਂ ਦਾ ਜੱਥਾ ਪਹੁੰਚ ਚੁੱਕਿਆ ਹੈ, ਸਪੀਚਾਂ ਦੀ ਤਿਆਰੀ ਹੈ, ਹੁਣ ਆਪਾਂ ਅਗਲੇ ਪੜਾਅ ਵੱਲ ਨੂੰ ਜਿਹੜਾ ਵਧਣ ਜਾ ਰਹੇ ਹਾਂ ਤੇ ਕੀ ਤੁਸੀਂ ਇਸ ਵੇਲੇ ਜਿਹੜਾ ਹੁਣ ਦੀ ਸਮਾਂ ਹੈ ਇਹ ਕੀ ਮੈਸੇਜ ਦੇਣਾ ਚਾਹੋਗੇ? ਇਹੀ ਮੈਸੇਜ ਦਾ ਸਾਰੀ ਸੰਗਤ ਨੂੰ ਇਹੀ ਹੈ ਜੀ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਆ ਨਾ ਹਾਲੇ ਵੀ ਸੋਚ ਰਹੇ ਵੀ ਰੈਲੀ ਦਾ ਹਿੱਸਾ ਬਣਨਾ ਚਾਹੀਦਾ ਕਿ ਨਹੀਂ ਚਾਹੀਦਾ। ਜਦੋਂ ਭਾਈ ਜਸਵਿੰਦਰ ਸਿੰਘ ਜੰਡੀ ਜੀ ਬੋਲ ਰਹੇ ਸੀ ਨਾ ਕਿਉਂਕਿ ਇਹਨੇ ਬੜੇ ਲੰਮੇ ਸਮੇਂ ਤੋਂ ਸੰਘਰਸ਼ ਨਾਲ ਜੁੜੇ ਹੋਏ ਆ, ਇਹਨਾਂ ਨੇ ਬਹੁਤ ਰਾਹ ਚੜ੍ਹਾਅ ਦੇਖੇ ਆ ਸੰਘਰਸ਼ ਦੇ ਵਿੱਚ। ਅਸਲੀ ਸ਼ਰਧਾਂਜਲੀ ਸਾਡੀ ਕੀ ਆ ਜਿਹੜੇ ਸਾਡੇ ਸ਼ਹੀਦ ਸਿੰਘ ਜਿਨ੍ਹਾਂ ਨੇ ਸਾਡੀ ਖਾਤਰ ਜਾਨਾਂ ਵਾਰੀਆਂ। ਜੇ ਵਾਕਈ ਅਸੀਂ ਮੰਨਦੇ ਆ ਨਾ ਵੀ ਆਹ ਸਥਾਨ ਗਦਰੀ ਬਾਬਿਆਂ ਨੇ ਸਾਨੂੰ ਬਣਾ ਕੇ ਦਿੱਤਾ, ਅੱਜ ਉਹਨਾਂ ਦੀ ਬਦੌਲਤ ਅਸੀਂ ਆ ਦਸਤਾਰਾਂ ਸਜਾ ਕੇ ਇਸ ਧਰਤੀ ਉੱਤੇ ਵਿਚਰ ਰਹੇ ਆ ਦਾੜੇ ਪ੍ਰਕਾਸ਼ ਕੀਤੇ ਆ ਸ੍ਰੀ ਸਾਹਿਬ ਪਾਏ ਉਹਨਾਂ ਦੀ ਬਦੌਲਤ ਆ। ਜੇ ਵਾਕਈ ਸੱਚੀ ਸ਼ਰਧਾਂਜਲੀ ਉਹਨੂੰ ਦੇਣਾ ਚਾਹੁੰਦੇ ਆ ਨਾ ਤੇ ਇਸ ਰੈਲੀ ਦਾ ਹਿੱਸਾ ਬਣੋ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ 28 ਤਰੀਕ ਨੂੰ ਇਹ ਗਵਰਨਮੈਂਟ ਨੂੰ ਦੱਸ ਦਿਓ ਕਿ ਅਸੀਂ ਸੁੱਤੇ ਨਹੀਂ ਹੈਗੇ ਕਿਉਂਕਿ ਮਾਇਆ ਦੇ ਵਿੱਚ ਸੁੱਤੇ ਰਹਿਣ ਦੇ ਨਾਲ ਸਾਡਾ ਨੁਕਸਾਨ ਆ। ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਆ ਸੇਕ ਸਾਰਿਆਂ ਨੂੰ ਲੱਗਦਾ ਪਰ ਅਸੀਂ ਰੋਜ਼ ਪੜ੍ਹਦੇ ਆ ਵੀ ਸੁਖੀ ਬਸੇ ਮੋਰੋ ਪਰਿਵਾਰਾ। ਉਹਦਾ ਪੜ੍ਹਨ ਦਾ ਫਾਇਦਾ ਤਾਂ ਹੀ ਆ ਜੇ ਅਸੀਂ ਸਾਰੇ ਪਰਿਵਾਰ ਨੂੰ ਆਪਣਾ ਹਿੱਸਾ ਮੰਨੀਏ ਗੁਰੂ ਸਾਹਿਬ ਦੇ ਨੂੰ। ਮੈਂ ਇਹੀ ਬੇਨਤੀ ਕਰੂੰਗਾ ਜੇ ਵਾਕਿਆ ਦਿਲੋਂ ਮੰਨਦੇ ਆ ਨਾ ਦਿਲੋਂ ਪਿਆਰ ਆ ਪੰਥ ਦੇ ਨਾਲ ਦਿਲੋਂ ਗੁਰੂ ਸਾਹਿਬ ਦੀ ਗੱਲ ਮੰਨਣਾ ਚਾਹੁੰਦੇ ਆ ਤੇ ਉਸ ਪੰਥ ਦਾ ਹਿੱਸਾ ਬਣੀਏ ਤੇ ਵੋਟਾਂ ਪਾ ਕੇ ਉਸ ਜ਼ਾਲਮ ਸਰਕਾਰ ਨੂੰ ਦੱਸ ਦਈਏ ਵੀ ਅਸੀਂ ਜਾਗਦੇ ਆ। ਇੰਨਾ ਤਾਂ ਅਸੀਂ ਕਰ ਸਕਦੇ ਆ ਨਾ, ਇੱਕ ਵੋਟ ਪਾਉਣੀ ਆ ਇੰਨਾ ਤਾਂ ਅਸੀਂ ਕਰ ਸਕਦੇ, ਘਰਾਂ ਚੋਂ ਨਿਕਲ ਸਕਦੇ ਆ। ਮੇਰੀ ਇਹੀ ਬੇਨਤੀ ਆ ਸਾਰਿਆਂ ਨੂੰ ਵੀ ਆਓ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ। ਜਦੋਂ ਜੰਗਲ ਨੂੰ ਅੱਗ ਲੱਗੀ ਤੇ ਚਿੜੀ ਨੇ ਚੁੰਝ ਭਰ ਕੇ ਪਾਈ ਆ ਉਹਦਾ ਨਾਂ ਅੱਗ ਬੁਝਾਉਣ ਦੇ ਵਿੱਚ ਆਇਆ, ਅੱਗ ਲਾਉਣ ਦੇ ਵਿੱਚ ਨਹੀਂ ਆਇਆ। ਪਰ ਕਿਤੇ ਸਾਡਾ ਨਾਂ ਅੱਗ ਲਾਉਣ ਦੇ ਵਿੱਚ ਨਾ ਆ ਜਾਵੇ। ਮੈਂ ਫੇਰ ਬਾਰ-ਬਾਰ ਬੇਨਤੀ ਕਰਦਾ ਅਸੀਂ ঋਣੀ ਆ ਇਸ ਸਥਾਨ ਦੇ ਨਾਲ ਸ਼ਹੀਦਾਂ ਦੇ ਜਿਹੜੇ ਇਸ ਸਥਾਨ ਦੇ ਨਾਲ ਪਿਆਰ ਕਰਦੇ ਆ। ਗੁਰੂ ਸਾਹਿਬ ਨੇ ਸਾਨੂੰ ਤੋਰਿਆ ਤੇ ਇਸ ਸਥਾਨ ਦੇ ਨਾਲ ਇੰਨਾ ਪਿਆਰ ਆ ਪਹਿਲੀ ਇੱਕ ਕਾਲ ਦੇ ਉੱਤੇ ਸਾਰੇ ਕੈਲੀਫੋਰਨੀਆ ਦੇ ਸਾਰੇ ਵਾਸ਼ਿੰਗਟਨ ਤੱਕ ਸੰਗਤਾਂ ਗੁਰੂ ਘਰ ਨਾਲ ਪਿਆਰ ਕਰਕੇ ਉਹਨਾਂ ਦੀ ਸ਼ਹਾਦਤ ਨਾਲ ਪਿਆਰ ਕਰਕੇ ਆਏ ਆ। ਤੇ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਮੈਂ ਉਹਨਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਡੇ ਮਾਧਿਅਮ ਜਰੀਏ ਆਓ ਨਿਕਲੋ ਬਾਹਰ ਤੇ ਖਾਲਿਸਤਾਨ ਦੀ ਇਹ ਜੋ ਸ਼ਾਮਾ ਚੱਲ ਰਹੀ ਆ ਨਾ ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ 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 ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ। ਝੂਲ ਤੇ ਨਿਸ਼ਾਨ ਰਹਿਣ ਝੂਲ ਤੇ ਨਿਸ਼ਾਨ ਰਹਿਣ ਝੂਲ ਤੇ ਨਿਸ਼ਾਨ ਰਹਿਣ। ਖਾਲਿਸਤਾਨ ਖਾਲਿਸਤਾਨ ਦੀਪ ਸਿੱਧੂ ਤੇਰੀ ਸਾਂਝ ਤੇ ਦੀਪ ਸਿੱਧੂ ਤੇਰੀ ਸਾਂਝ ਤੇ ਦੀਪ ਸਿੱਧੂ ਤੇਰੀ ਸਾਂਝ ਤੇ ਬੋਲੇ ਸੋਨਿਹਾ। ਸੋ ਆਪਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਾਬਾ ਕਰਮ ਸਿੰਘ ਦੌਲਤਪੁਰ ਵਾਲਿਆਂ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਬਾਬਾ ਕਰਮ ਸਿੰਘ ਦੌਲਤਪੁਰ ਵਾਲਿਆਂ ਦੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਉਹਨਾਂ ਦੇ ਪ੍ਰੇਰੇ ਹੋਏ ਅਸੀਂ ਅੱਜ ਉਹ ਸਾਡੇ ਇਲਾਕੇ ਦੀ ਮਹਾਨ ਸ਼ਖਸੀਅਤ ਹੈ ਬਾਬਾ ਕਰਮ ਸਿੰਘ ਜੀ, ਤੇ ਅਸੀਂ ਉਹਨਾਂ ਦੇ ਪ੍ਰੇਰੇ ਹੋਏ ਇੱਥੇ ਆਏ ਆ ਜੀ। ਉਹਨਾਂ ਦੇ ਪਿੰਡ ਦੇ ਨਗਰ ਦੇ ਮੁੰਡੇ ਵੀ ਆਏ ਵਾ, ਉਹ ਥੋੜੇ ਜਿਹੇ ਉਦਾਂ ਵੀ ਸਿਰੋਂ ਹਜੇ ਮੋਨੇ ਆ, ਤੇ ਉਹਨੇ ਕਿਹਾ ਵੀ ਸਾਡਾ ਜ਼ਰੂਰ ਹਨਾ ਇੱਥੇ ਹਾਜ਼ਰੀ ਲਵਾਓ ਹਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਇੱਥੇ ਜਿਹੜੀ ਹੋਣ ਵਾਲਾ ਲਾਈਵ ਆ ਜਾਂ ਵੀਡੀਓ ਆ ਇਹਨੂੰ ਆਪਾਂ ਇੱਥੇ ਹੀ ਰੋਕਾਂਗੇ। ਆਪਾਂ ਜਿਹੜਾ ਪ੍ਰਬੰਧਾਂ ਨੂੰ ਇੱਥੇ ਥੋੜੇ ਜਿਹੇ ਹੋਰ ਆਪਾਂ ਗੱਲਬਾਤ ਕਰਾਂਗੇ, ਇਸ ਕਵਰੇਜ ਨੂੰ ਇਸ ਤਰ੍ਹਾਂ ਜਾਰੀ ਰੱਖਾਂਗੇ ਆਪਾਂ, ਕਿਉਂਕਿ ਲਗਾਤਾਰ ਜਿਹੜੇ ਨੌਜਵਾਨ ਨੇ, ਵੀਰ ਨੇ, ਪ੍ਰਬੰਧਨ ਦੇ ਨਾਲ ਜੁੜੇ ਵੀਰ ਨੇ, ਉਹ ਲਗਾਤਾਰ ਇੱਥੇ ਪਹੁੰਚ ਰਹੇ ਨੇ ਤੇ ਲਗਾਤਾਰ ਵੱਖ-ਵੱਖ ਤਰ੍ਹਾਂ ਥਾਵਾਂ ਤੋਂ ਸੰਗਤਾਂ ਜਿਹੜੀਆਂ ਨੇ, ਚਾਹੇ ਉਹ ਬੇ ਏਰੀਏ ਤੋਂ ਸੰਗਤਾਂ ਹੋਣ, ਚਾਹੇ ਉਹ ਹੋਰ ਥਾਵਾਂ ਤੋਂ ਸੰਗਤਾਂ ਹੋਣ, ਉਹ ਲਗਾਤਾਰ ਪਹੁੰਚ ਰਹੀਆਂ ਨੇ ਇੱਥੇ। ਤੇ ਇਸ ਲਾਈਵ ਟੈਲੀਕਾਸਟ ਨੂੰ ਆਪਾਂ ਜਿਹੜਾ ਉਹ ਪੰਜਾਬੀ ਰੇਡੀਓ USA ਤੁਸੀਂ ਫੇਸਬੁੱਕ ਪੇਜ ਤੇ ਸ਼ਾਇਦ ਜੁੜੇ ਹੋਏ ਹੋ, ਦੇਖ ਰਹੇ ਹੋ, ਇਹਨੂੰ ਆਪਾਂ ਇਸ ਟੈਲੀਕਾਸਟ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵੱਖ-ਵੱਖ ਥਾਵਾਂ ਤੋਂ ਜਿਹੜੀ ਸੰਗਤ ਆ ਉਹ ਪਹੁੰਚਣੀ ਗੁਰਦੁਆਰਾ ਸਾਹਿਬ ਦੇ ਵਿੱਚ, ਸਟਾਕਟਨ ਦੇ ਵਿੱਚ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ। ਤੁਸੀਂ ਇਸ ਵੇਲੇ ਜਿਹੜਾ ਲਾਈਵ ਦੇਖ ਰਹੇ ਹੋ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਆ, ਜਿੱਥੇ ਆਪਾਂ ਹੁਣੇ ਪ੍ਰਬੰਧਕ ਵੀਰਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਸੀਗੇ। जोर लग गया कैमरे ना बहुत। थैंक यू। बोलो माड़ा जा पंजाबी रेडियो। हाँ जी, हाँ जी, बोल रहे चलो अच्छा करो कड़ा बच्चे भाई तैयार रखी कैमरे से मैं बनाना
हेलो हेलो ਬਾਬਾ ਕਿੱਦਾਂ हेलो हेलो ਸਰੋਜੇ ਵਾਲੇ ਟਲੀਆਂ ਫੜ ਲੀਆਂ ਫਰੀਦਕੋਟ ਵਾਲੇ वाहेगुरु ਕੋਕੀ ਲਿਆ ਕੇ ਪਹਿਲਾਂ ਪੱਕਾ ਬਣ ਜਾਂਦੀ ਹੈ ਜਵਾਬ ਖਾਣ ਵਾਲਾ ਕੋਈ ਚਾਹੀਦਾ ਹੋਗਾ ਉਹ ਆਪਣੀਆਂ ਮੁਰਗੀਆਂ ਨੇ ਬਸ ਕਹਿੰਦੇ ਮੈਂ ਵੀ ਲੈਪਟਾਪ ਫੜ ਕੇ ਰੱਖਦਾ ਚਾਹੀ ਚਲਾਣਾ ਹੁੰਦਾ ਅੱਜ ਤੱਕ ਖਾ ਲਈ ਆਪਾਂ हेलो हेलो ਸਾਡੇ ਪੁਰਾਣੇ ਲੈਂਟਰ ਦਾ ਨਾਮ ਇੱਕ ਆਰਗੇਨਾਈਜੇਸ਼ਨ ਦਾ ਕੰਮ ਨਹੀਂ ਮੈਂ ਚੱਕਦਾ ਯੋਗਾ ਹੋਇਆ ਪਟਵਾਰੀ ਹੋਇਆ ਜਾਂ ਸਿੱਖ ਸਾਹਿਬ ਹੋਇਆ ਐਸਪੈਂਟ ਵਾਲਾ ਵਾਲਿਆਂ ਚੜ੍ਹਦੀ ਕਲਾ ਲਈ ਆ ਪੁਰਾਣੀ ਜਿਹੜਾ ਚੜ੍ਹਦੀ ਕਲਾ ਲਈ ਹੁੰਦੇ ਕਿਤੇ
ਆਜੋ 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 ਕਿੱਥੇ ਕਰਨੀ ਫੋਟੋ ਜਿੱਥੇ ਵਧੀਆ ਹੋਵੇ ਝੰਡੇ ਵੀ ਲੱਗੇ ਹੋਣ। ਵਾਹਿਗੁਰੂ 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 ਨੇੜੇ ਆ ਜਾਓ। ਵਾਹਿਗੁਰੂ 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 ਨੇੜੇ ਆ ਜਾਓ। ਵਾਹਿਗੁਰੂ 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 ਬੋਲੇ ਸੋ ਨਿਹਾਲ 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 ਦੇਖਤੇ ਦੇਖਤੇ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਕੌਣ ਕਰੇਗਾ ਚੂਰ ਦੇ ਨਿਸ਼ਾਨੇ ਸਾਜ ਦੇ ਦਵਾਨੇ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਓ ਖੁਸ਼ੀ ਦਾ ਜਕਾਰਾ ਲਾਵੇ ਗੁਰੂ ਕਲਗੀਧਰ ਦੇ ਮਨ ਨੂੰ ਭਾਵੇ ਨਜ਼ਰ ਜਾਵੇ ਸਤਿ ਸ੍ਰੀ ਅਕਾਲ। ਓ ਜਕਾਰਾ ਆ ਗਿਆ ਓਏ ਪੰਜਾਬ ਪਿਆਰਾ ਚਾਰੇ ਸਾਹਿਬਜ਼ਾਦਾ 40 ਮੁਕਤਿਆਂ ਹੱਡੀਆਂ ਜੱਬੀਆਂ ਤਬੀਆਂ ਸਿੰਘਾਂ ਸਿੰਘਣੀਆਂ ਦੇ ਮਨ ਨੂੰ ਭਾਵੇ ਨਜ਼ਰੋਂ ਨਾ ਜਾਵੇ ਸਤਿ ਸ੍ਰੀ ਅਕਾਲ। ਓ ਜਕਾਰਾ ਆ ਗਿਆ ਓਏ ਸੰਤ ਬਾਬਾ ਜਗਤਾਰ ਸਿੰਘ ਖਾਲਸਾ ਪਿੰਡਾਂ ਦੇ ਮਨ ਨੂੰ ਭਾਵੇ ਨਜ਼ਰੋਂ ਨਾ ਜਾਵੇ ਸਤਿ ਸ੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ what we want what we want what we want what we want India out India out ਸਿੱਖ ਨਵਾਜ਼ ਸਿੱਖ ਨਵਾਜ਼ ਅਕਾਲ ਤਖਤ ਤੋਂ ਆਈ ਵਾ ਦਿਹਾੜ ਜੇਲ੍ਹ ਤੋਂ ਆਈ ਵਾ ਭਾਈ ਵਾਲੇ ਦੀ ਕਵਾ ਭਾਈ ਪੁੱਲਰ ਦੀ ਕਵਾ ਭਾਈ ਨਿਜਰ ਦੀ ਕਵਾ ਦੀਪ ਸਿੱਧੂ ਦੀ ਕਵਾ ਭਾਈ ਗੰਡਾ ਦੀ ਕਵਾ ਸਾਡੀ ਸਾਰਿਆਂ ਦੀ ਕਵਾ what do we want 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 ਬੋਲੇ ਸੋਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਯੋਧਿਆਂ ਦਾ। ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ ਭਾਈ ਮਹਿਲ ਸਿੰਘ ਜੀ ਹੋਣੀ ਚੰਡੀਗੜ੍ਹ ਵਾਲੇ ਪਰਿਵਾਰ ਬੱਚਿਆਂ ਸਮੇਤ ਪਹੁੰਚੇ ਨੇ ਤੇ ਆਪ ਜੀ ਨੂੰ ਵਾਰਾਂ ਸੁਣਾਉਣਗੇ ਤੇ ਵਾਰਾਂ ਸੁਣਨ ਤੋਂ ਬਾਅਦ ਆਪਣੇ ਕੋਲ ਫਰਿਜਨੋ ਵਾਲੇ ਸਿੰਘ ਪਹੁੰਚਣੀ ਵਾਲੇ ਆ ਤੇ ਹੋਰ ਜਿਹੜੇ ਵੀਰ ਬਾਹਰੋਂ ਬੁਲਾਰੇ ਜੇ ਕਿਨੇ ਦੋ ਚਾਰ ਸ਼ਬਦ ਬੋਲਣੇ ਹੋਣ ਤੇ ਉਹ ਵੀ ਲਾਗੇ ਆ ਜਾਣ ਤੇ ਬਾਕੀ ਜਦੋਂ ਵਾਪਸ ਮੁੜਾਂਗੇ ਉਦੋਂ ਫਿਰ ਆਪਾਂ ਸਾਰੇ ਜਾਣੇ ਸਾਰਿਆਂ ਨੂੰ ਟਾਈਮ ਦੇਵਾਂਗੇ ਬੋਲਣ ਦਾ। ਹੁਣ ਇਸ ਵੇਲੇ ਭਾਈ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪਰਸਨਲ ਸਟੇਜ ਸਾਹਮਣੇ। ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਠੀਕ ਹੈ ਹਾਂ ਠੀਕ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਹੜੇ ਹੱਕ ਹਕੀਕਤ ਨੂੰ ਜਾਣਦੇ ਨਾ ਤੇ ਨਾ ਮੁਰਸ਼ਿਦ ਤੇ ਨਾ ਮਰੀਦ ਹੁੰਦੇ ਸਾਈ ਸਿਰਾਂ ਦੀ ਜੇਕਰ ਨਾ ਦਈਏ ਤੇ ਸੌਦੇ ਅਣਖ ਦੇ ਨਹੀਂ ਖਰੀਦ ਹੁੰਦੇ ਤੇਗ ਜਬਰ ਦੇ ਜਿਨ੍ਹਾਂ ਨੂੰ ਝਟਕਦੀ ਏ ਤੇ ਟੈਂਦੇ ਦਿਲਾਂ ਦੀ ਉਹ ਉਮੀਦ ਹੁੰਦੇ ਕਤਲ ਗਾਹਾਂ ਵੀ ਪੁੱਜੀਆਂ ਜਾਣ ਸਫਰੇ ਤੇ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਤੇ ਜਿੱਥੇ ਮਾਵਾਂ ਦੇ ਪੁੱਤ ਸ਼ਹੀਦ ਹੁੰਦੇ ਸੇਵਾ ਜਿੰਦੜੀਏ ਦੇਸ਼ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਦੀ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਜੀਓ ਆਓ ਸਭ ਤੋਂ ਪਹਿਲਾਂ ਕਲਗੀ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਦੁਹਰਾਈਏ ਕੋਈ ਰਸਨਾ ਬਾਜੀ ਨਾ ਰਹੇ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਠੰਡ ਬੜੀ ਹੱਡਾਂ ਨੂੰ ਚੀਰ ਰਹੀ ਹੈ ਪਰ ਫਿਰ ਵੀ ਤੁਸੀਂ ਆਪਣੇ ਹੱਕਾਂ ਦੀ ਖਾਤਰ ਸੱਚ ਦੀ ਖਾਤਰ ਪਰਉਪਕਾਰ ਦੀ ਖਾਤਰ ਜੋ ਸਾਡੇ ਤੇ ਭਾਰਤ ਸਰਕਾਰ ਨੇ ਜ਼ੁਲਮ ਕੀਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਸਮੂਹ ਸੰਗਤਾਂ ਇੱਥੇ ਪਹੁੰਚੇ ਜੇ ਇੱਥੋਂ ਦੇ ਪ੍ਰਬੰਧਕ ਜਨਾਂ ਵੱਲੋਂ ਆਪ ਜੀ ਸਾਰਿਆਂ ਨੂੰ ਜੀ ਆਇਆਂ ਭਾਰਤੀ ਸਰਕਾਰ ਨੂੰ ਇਹ ਖਤਰਾ ਵੀ ਜੇ ਇਹਨੂੰ ਖਾਲਿਸਤਾਨ ਦੇਤਾ ਪਤਾ ਨਹੀਂ ਨਾ ਕੀ ਤੋਪਾ ਚੁੱਕ ਲੈਣੀਆਂ ਪਰ ਸਾਨੂੰ ਹਲੀਮੀ ਰਾਜ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਵਰਗਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਇੱਕ ਕਾਬਲ ਤੋਂ ਮਾਈ ਆਈ ਆਂਦੀ ਰਾਜਾ ਸਾਹਿਬ ਮੇਰੇ ਪਤੀ ਦੀ ਫੌਤ ਹੋ ਗਈ ਹੈ ਮੈਂ ਦੁੱਖ ਹੰਢਾਰੀ ਮੇਰਾ ਬੱਚਾ ਬੜਾ ਛੋਟਾ ਮੇਰਾ ਇਨਸਾਫ ਕੀਤਾ ਜਾਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਜੀਜ਼ੋਦੀਨ ਨੂੰ ਭੇਜਿਆ ਵੀ ਜਾਓ ਇਸ ਮਾਈ ਦਾ ਪਤਾ ਕਰਕੇ ਉਹ ਵੀ ਖਬਰ ਸੱਚੀ ਹੈ ਆਂਦੇ ਜਿਸ ਵੇਲੇ ਅਜੀਜ਼ੋਦੀਨ ਕਾਬਲ ਆਇਆ ਉਥੋਂ ਦੇ ਸਈਆਂ ਦਾ ਬਹੁਤ ਜ਼ੋਰ ਸੀ ਡਰਦਿਆਂ ਕਿਸੇ ਨੇ ਮੂੰਹ ਨਾ ਖੋਲਿਆ ਅਜੀਜ਼ੋਦੀਨ ਕਿਸੇ ਨਤੀਜੇ ਤੇ ਨਾ ਪਹੁੰਚ ਸਕਿਆ ਆਖਰ ਸ਼ੇਰੇ ਪੰਜਾਬ ਆਪ ਗਿਆ ਘੋੜੇ ਤੇ ਚੜ ਕੇ ਜਦੋਂ ਪਤਾ ਲੱਗਾ ਵੀ ਸੱਚੀ ਸਰਕਾਰ ਆ ਗਈ ਆ ਜਿਹੜੇ ਲੋਕ ਡਰਦੇ ਸੀ ਉਹਨਾਂ ਨੇ ਮੂੰਹ ਖੋਲੇ ਵੀ ਵਾਕਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇਸ ਮਾਈ ਦੇ ਪਤੀ ਦੀ ਇਹਨਾਂ ਨੇ ਸੈਦਾਂ ਨੇ ਮੌਤ ਕੀਤੀ ਆ ਇਹਦੀ ਧੱਕੇ ਨਾਲ ਜ਼ਮੀਨ ਉੱਤੇ ਕਬਜ਼ਾ ਕੀਤਾ ਇਹ ਦੁੱਖ ਹੰਢਾ ਰਹੀ ਆ ਸ਼ੇਰੇ ਪੰਜਾਬ ਨੇ ਆਖਿਆ ਪੈੜੀ ਇਹ ਵੀ ਸਜਦੀ ਹੋਣਗੇ ਇਹੋ ਹੀ ਬੀਜ ਪਾਉਣਗੇ ਇਹੋ ਹੀ ਖਾਦ ਪਾਉਣਗੇ ਇਹੋ ਹੀ ਵਾਹੀ ਕਰਨਗੇ ਤੇ ਜਿਹੜਾ ਫਸਲ ਦਾ ਬੋਝ ਲੱਗੇਗਾ ਨਾ ਉਹ ਇਸ ਮਾਤਾ ਦੇ ਘਰ ਵਿੱਚ ਲੱਗੇਗਾ ਤੇ ਉਹਨਾਂ ਜਿੰਨਾ ਚਿਰ ਇਹਦੇ ਬੱਚੇ ਜਵਾਨ ਨਹੀਂ ਹੋ ਜਾਂਦੇ ਇਹੋ ਜਿਹਾ ਰਾਜ ਸਾਨੂੰ ਹਲੀਮੀ ਰਾਜ ਚਾਹੀਦਾ ਜੋ ਸ਼ੇਰੇ ਪੰਜਾਬ ਦਾ ਰਾਜ ਸੀ ਜਿਹਦੇ ਰਾਜ ਵਿੱਚ ਉਹਦਾ ਤੋਪਖਾਨੇ ਦਾ ਇੰਚਾਰਜ ਜਿਹੜਾ ਉਹ ਇੱਕ ਮੁਸਲਮਾਨ ਸੀ ਉਹਦਾ ਖਜ਼ਾਨਾ ਮੰਤਰੀ ਇੱਕ ਪੰਡਤ ਸੀ ਇਹੋ ਜਿਹਾ ਰਾਜ ਅਸੀਂ ਚਾਹੁੰਦੇ ਆ ਇਹਦੇ ਪਰਥਾਏ ਇੱਕ ਕਵਿਤਾ ਜੋੜੀ ਬਿਆਨ ਕਰਨ ਲੱਗੀ ਹੈ ਸਾਹਿਬਜ਼ਾਦਿਆਂ ਨੂੰ ਆਖਿਆ ਸਾਹਿਬਜ਼ਾਦਿਓ
ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਕੀ ਕਰੋਗੇ? ਉਹਨਾਂ ਆਖਿਆ ਅਸੀਂ ਜੰਗਲਾਂ ਵਿੱਚ ਜਾਵਾਂਗੇ, ਆਪਣੇ ਭਰਾਵਾਂ ਨਾਲ ਰਲਾਂਗੇ, ਹਥਿਆਰ ਖਰੀਦਾਂਗੇ, ਜਿੰਨਾ ਚਿਰ ਜ਼ਾਲਮ ਸਰਕਾਰ ਜ਼ੁਲਮ ਕਰਨ ਤੋਂ ਨਹੀਂ ਟਲੇਗੀ ਉਹਦੇ ਨਾਲ ਟੱਕਰ ਲੈਂਦੇ ਰਵਾਂਗੇ। ਆਓ ਇਹਦੇ ਪਰਥਾਏ ਕਵਿਤਾ ਜੋੜੀ ਤੁਹਾਡੇ ਸਾਹਮਣੇ ਇੰਜ ਬਿਆਨ ਕਰ ਰਹੀ ਬਾਈ। ਖਾਲਸਤਾਨੀ ਰਸਮਾਂ ਰੀਤਾਂ, ਖਾਲਸਤਾਨੀ ਵਿਰਸਾ, ਸਾਜ ਖਾਲਸਾ ਖਾਲਸਤਾਨੀ, ਗੁਰੂ ਕਰ ਗਿਆ ਕਿਰਪਾ। ਚਾਰ ਮੂਏ ਪਰ ਜੀਨ ਹਜ਼ਾਰਾਂ, ਕਹਿ ਪੁੱਤਰਾਂ ਦਾ ਦਾਨੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਖਾਲਸਤਾਨੀ ਰਸਮਾਂ ਰੀਤਾਂ, ਖਾਲਸਤਾਨੀ ਵਿਰਸਾ, ਸਾਜ ਖਾਲਸਾ ਖਾਲਸਤਾਨੀ, ਗੁਰੂ ਕਰ ਗਿਆ ਕਿਰਪਾ। ਚਾਰ ਮੂਏ ਪਰ ਜੀਨ ਹਜ਼ਾਰਾਂ, ਕਹਿ ਪੁੱਤਰਾਂ ਦਾ ਦਾਨੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਸਿਰ ਤਰ ਤਲੇ ਗਲੀ ਮੇਰੀਆ, ਜੀ ਸਿਰ ਤਰ ਤਲੇ ਗਲੀ ਮੇਰੀਆ, ਆਵਾਜ਼ ਜਿਸ ਨੇ ਮਾਰੀ, ਸਭ ਤੋਂ ਵੱਡਾ ਖਾਲਸਤਾਨੀ, ਗੁਰੂ ਨਾਨਕ ਨਿਰੰਕਾਰੀ। ਉਹ ਸਿਰ ਦੀਜੇ ਪਰ ਕਾਨ ਨ ਕੀਜੇ, ਕਹੇ ਬਾਬੇ ਦੀ ਬਾਣੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਜਿਵੇਂ ਗੁਰੂ ਨੇ ਖਾਲਸਤਾਨੀ ਰੀਤਾਂ ਹੋਰ ਚਲਾਈਆਂ, ਸ਼ਸਤਰ ਅਤੇ ਸਿਆਸਤ ਸੈਨਿਕ ਤਿੰਨ ਚੀਜ਼ਾਂ ਅਪਣਾਈਆਂ। ਉਹ ਗੱਲ ਨਵੀਂ ਨੀ ਸ਼ਸਤਰ ਰੱਖਣੇ, ਸਾਡੀ ਰੀਤ ਬਰਾਨੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਮਰ ਕੇ ਜਿੰਨਾ ਜੋੜਾ ਸਿੱਖਿਆ, ਜੀ ਮਰ ਕੇ ਜਿੰਨਾ ਜੋੜਾ ਸਿੱਖਿਆ, ਉਹ ਕਦੇ ਨਹੀਂ ਮਰਦੇ, ਆਪਣਾ ਖੂਨ ਪਵਿੱਤਰ ਪਾ ਕੇ, ਹਾਮੀ ਮਜ਼ਲੂਮਾਂ ਦੀ ਭਰਦੇ। ਉਹ ਨੌਵੇਂ ਗੁਰ ਦੀ ਸਿੱਖਿਆ ਸਾਨੂੰ, ਹੱਸ ਕਰੀਏ ਕੁਰਬਾਨੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਖਾਲਸਤਾਨ ਦੀ ਨੀ ਹੈ ਪੱਕੀ, ਖਾਲਸਤਾਨ ਦੀ ਨੀ ਹੈ ਪੱਕੀ, ਦੋਹਾਂ ਕਰ ਵਿਖਾਈ, ਜੋਰਾਵਰ ਤੇ ਫਤਿਹ ਸਿੰਘ ਨੇ ਫਤਿਹ ਜ਼ੁਲਮ ਤੇ ਪਾਈ। ਉਹ ਲੱਖਾਂ ਦੇ ਵਿੱਚ ਕੱਲਾ ਕੱਲਾ, ਲੱਖਾਂ ਦੇ ਵਿੱਚ ਕੱਲਾ ਕੱਲਾ, ਲੜੀਏ ਵਿੱਚ ਮੈਦਾਨੀ, ਅਸੀਂ ਹਾਂ ਕਲਗੀ ਧਰਦੇ ਯੋਧੇ, ਪੱਕੇ ਖਾਲਸਤਾਨੀ। ਪਰਬਤਾਂ ਜਹੇ ਹੌਸਲੇ ਸਾਡੇ, ਜੀ ਪਰਬਤਾਂ ਜਹੇ ਹੌਸਲੇ ਸਾਡੇ, ਮਰਨੋਂ ਨਾ ਘਬਰਾਈਏ, ਚੜੇ ਹੋਏ ਵੀ ਚਰਖੜੀ ਉੱਤੇ, ਗੀਤ ਵਤਨ ਦੇ ਗਾਈਏ। ਉਹ ਸਿਰ ਦੀਜੇ ਪਰ ਕਾਨ ਨ ਕੀਜੇ, ਕਹੇ ਬਾਬੇ ਦੀ
ਜਿੰਦਾਬਾਦ 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 ਸਤਿ ਸ੍ਰੀ ਅਕਾਲ। ਇਹ ਚੇਚੇ ਤੌਰ ਤੋਂ ਸਪੈਕਟਰਮ ਤੋਂ ਆਏ ਆ, ਬਿਗ ਸਪੀਲ ਤੋਂ ਆਏ ਸਪੈਕਟਰਮ ਤੇ ਖਲੋਤੇ ਆ। ਗੁਰੂ ਕਿਰਪਾ ਕਰੇ ਮੇਰੇ ਬੜੇ ਪਿਆਰ ਵਾਲੇ ਵੀਰ ਅਮਰੀਕ ਸਿੰਘ ਜੀ, ਜਿਸ ਤਰ੍ਹਾਂ ਸਭ ਤੋਂ ਪਹਿਲਾਂ ਇਸ ਪ੍ਰਬੰਧਕ ਜਨਾਂ ਨੇ ਸਾਨੂੰ ਇੱਥੇ ਵੀਰ ਭੁਪਿੰਦਰ ਸਿੰਘ ਜੀ ਔਰ ਗੁਲਵਿੰਦਰ ਸਿੰਘ ਔਰ ਵੀਰ ਨੇਕੀ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਬਾਬੇ ਗਦਰੀ ਦੇ ਸਥਾਨ ਤੇ ਸਾਨੂੰ ਪਹਿਲੀ ਵਾਰ ਬੁਲਾਇਆ। ਹੁਣ ਦੂਜੀ ਵਾਰ ਇਹਨਾਂ ਨੇ ਭਾਈ ਅਮਰੀਕ ਸਿੰਘ ਅਟਵਾਲ ਨੇ ਸਾਨੂੰ ਇੱਥੇ ਜੋ ਬਿਕਰ ਸਪੀਡ ਮੇਰੇ ਖਿਆਲ ਚੰਡੀਗੜ੍ਹ ਦਾ ਜਥਾ ਨਾ ਆਖੇ, ਹੁਣ ਅਮਰੀਕਾ ਵਾਲਾ ਆਖਣਾ ਪਊ ਤੁਹਾਨੂੰ। ਕਹਿੰਦੇ ਵੀ ਤੁਹਾਨੂੰ ਹੁਣ ਕੋਈ ਨਾ ਕੋਈ ਦੇ ਕੇ ਘੱਲਣਾ। ਇਹ ਜਿਹੇ ਜਿਹੀਆਂ ਕਵਿਤਾ ਪੜਾਉਣ ਲੈ ਲੱਗਦੇ ਮੈਨੂੰ ਵੀ ਰਾਤਾ ਨਹੀਂ ਉਹਦੇ ਜਾਣਦਾ। ਤੋ ਗੁਰੂ ਕਿਰਪਾ ਕਰੇ ਬਹੁਤ ਸਾਰਾ ਸੰਗਤਾਂ ਨੇ ਪਿਆਰ ਦਿੱਤਾ। 100 ਡਾਲਰ ਹਾਜ਼ਰ ਕੀਤਾ ਕਵਿਤਾ ਦੇ ਮਾਣ ਵਿੱਚ। ਮੇਰੇ ਵੀਰ ਨੇਕੀ ਜੀ ਉਹ 100 ਲੱਖ ਦਮੜਾ, ਉਹਦਾ ਚੰਗੀ 50 ਲੱਖ ਦਮੜੇ। ਸੁਖਮਨ ਸਿੰਘ ਵੈਸੇ ਵੰਡ ਸੋਹਣੀ ਕੀਤੀ ਵੀ ਤਿੰਨਾਂ ਨੂੰ 50 ਬਜਾ ਜਾਣਗੇ। ਸਾਡਾ ਜਥਾ ਇਕੱਠਾ ਹੀ ਆ। ਸਾਡਾ ਸਾਰਿਆਂ ਦਾ ਧੰਨਵਾਦ। ਅਗਲਾ ਪ੍ਰੋਗਰਾਮ ਸ਼ਾਮ ਨੂੰ ਸਾਡੇ ਸਕੱਤਰ ਸਾਹਿਬ ਦੱਸਣਗੇ ਅਮਰਜੀਤ ਸਿੰਘ ਜੀ। ਅੱਜ ਬਹੁਤ ਮਹਾਨ ਦਿਨ ਹੈ। ਅੱਜ ਉਸ ਯੋਧੇ ਦਾ ਸ਼ਹੀਦੀ ਦਿਹਾੜਾ ਹੈ ਜਿਨਨੇ ਕੌਮ ਦੀ ਲੱਥੀ ਹੋਈ ਪੱਗ ਦੁਬਾਰਾ ਫਿਰ ਸਿਰ ਤੇ ਰੱਖ ਕੇ ਕੌਮੀ ਮਾਨ ਖੱਟਿਆ। ਭਾਈ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਸ਼ਾਮ ਨੂੰ ਉਹਦੇ ਪ੍ਰਥਾਏ ਧਰਨਾ ਵਿਚਾਰ ਸਾਂਝੇ ਕਰਾਂਗੇ। ਆਓ ਸਾਰੇ ਬੜੇ ਡਿਸਪਲਿਨ ਵਿੱਚ ਪਿਆਰ ਵਿੱਚ ਰਹਿ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ। ਭੁੱਲ ਚੁੱਕ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਹਿ ਦਿਲੋਂ ਧੰਨਵਾਦੀਆਂ ਭਾਈ ਸਾਹਿਬ ਉਹਨਾਂ ਦਾ। ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਇਸੇ ਤਰ੍ਹਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਬੜੀਆਂ ਸੁਰੀਲੀ ਆਵਾਜ਼ ਹੈ ਤੇ ਬੜੀ ਜੋਸ਼ੀਲੇ ਤਰੀਕੇ ਦੇ ਨਾਲ ਵਾਰਾਂ ਲਾਉਂਦੇ ਹਨ। ਪਿੱਛੇ ਜੇ ਇਹਨਾਂ ਦਾ ਇੱਕ ਨਵਾਂ ਗਾਣਾ ਵੀ ਰਿਕਾਰਡ ਹੋਇਆ ਹੈ, ਆਪਾਂ ਸਾਰਿਆਂ ਨੇ ਦੇਖਿਆ ਹੈ YouTube ਦੇ ਉੱਤੇ। ਵਾਰਾਂ ਇਹਨਾਂ ਨੇ ਬੜੀਆਂ ਤਰੀਕੇ ਦੇ ਨਾਲ ਉਹ ਗਾਈਆਂ ਹਨ ਤੇ ਗਾਂ ਵਾਸਤੇ ਵੀ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਗਦਰੀ ਬਾਬਿਆਂ ਦੇ ਉੱਤੇ ਵੀ ਅਖਬਾਰ ਲੈ ਕੇ ਤੇ ਉਹਦੀ ਸ਼ੂਟਿੰਗ ਇਸ ਗੁਰੂ ਘਰ ਦੇ ਵਿੱਚ ਹੋਵੇਗੀ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਰੇ ਜਥੇ ਦਾ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ। ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਪੰਜਾਬੀ ਰੇਡੀਓ USA ਵਾਲਿਆਂ ਦਾ। ਇਹਨਾਂ ਦੀ ਸਾਰੀ ਟੀਮ ਪਹੁੰਚੀ ਹੋਈ ਹੈ। 2 ਵਾਰੀ ਇਹਨਾਂ ਨੇ ਟਾਕ ਸ਼ੋਅ ਵੀ ਕਰਾਇਆ ਹੈ। ਜਦੋਂ ਵੀ ਪੰਥ ਦਾ ਕੋਈ ਵੀ ਕਾਰਜ ਹੁੰਦਾ ਹੈ ਹਮੇਸ਼ਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੇ ਪੰਥ ਦੀ ਗੱਲ ਕਰਦੇ ਹਨ। ਭਾਵੇਂ ਕਈ ਗੱਲਾਂ ਰੇਡੀਓ ਤੇ ਕਰਨੀਆਂ ਬੜੀਆਂ ਔਖੀਆਂ ਮੀਡੀਆ ਦੇ ਵਿੱਚ ਹੁੰਦੀਆਂ ਹਨ, ਪਰ ਇਹਨਾਂ ਵੀਰਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਹਮੇਸ਼ਾ ਸੱਚੀ ਤੇ ਸੁੱਚੀ ਗੱਲ ਕਰਦੇ ਹਨ। ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਸਾਡੇ ਜਥੇਦਾਰ ਕੌਂਕੇ ਸਾਹਿਬ, ਉਹਨਾਂ ਦੀ ਸ਼ਹਾਦਤ ਦੇ ਜੋ ਪ੍ਰਮੁੱਖ ਕਾਰਨ ਹੁਣ ਆਪਣੇ ਸਾਹਮਣੇ ਆਏ ਹਨ। ਇਹ ਕਿਵੇਂ ਸਾਡੀ ਹੀ ਜਥੇਬੰਦੀ, ਸਾਡੇ ਹੀ ਪੰਥਕ ਕਹਾਉਣ ਵਾਲਿਆਂ ਨੇ ਉਹਨਾਂ ਨੂੰ ਕੋਹ ਕੇ ਮਰਵਾਇਆ, ਡੱਕਰੇ ਕਰਵਾ ਕੇ ਉਹਨਾਂ ਨੂੰ ਨਦੀ ਦੇ ਵਿੱਚ ਬਿਹਾਰ ਦਰਿਆ ਦੇ ਵਿੱਚ ਕੀਤਾ। ਉਹਨਾਂ ਦੇ ਸਾਰਿਆਂ ਦੇ ਮੁਖੌਟਿਆਂ ਦੇ ਉੱਤੋਂ, ਜੋ ਚਿਹਰੇ ਦੇ ਉੱਤੋਂ ਉਹਨਾਂ ਦੇ ਮੁਖੌਟੇ ਲਿੱਥੇ ਹਨ, ਉਸ ਰੇਡੀਓ ਦੇ ਉੱਤੇ ਇਹਨਾਂ ਨੇ ਬਾਰ-ਬਾਰ ਉਸ ਚੀਜ਼ ਦਾ ਜ਼ਿਕਰ ਕੀਤਾ। ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ। ਬਾਕੀ ਜਿੰਨੇ ਵੀ ਆਪਾਂ ਇੱਥੇ ਪਹੁੰਚੇ ਹਾਂ, ਆਓ ਆਪਾਂ ਇਸ ਰੈਲੀ ਬਾਰੇ ਕੀ ਸੋਚਦੇ ਹਾਂ ਤੇ 28 ਤਰੀਕ ਨੂੰ ਜੋ ਵੋਟਾਂ ਪੈਣ ਜਾ ਰਹੀਆਂ ਹਨ ਉਸ ਦੇ ਵਿੱਚ ਮੈਂ ਆਪਣੇ ਤਰੀਕੇ ਦੇ ਨਾਲ ਕਿਵੇਂ ਯੋਗਦਾਨ ਪਾ ਸਕਦਾ ਹਾਂ, ਉਹਨਾਂ ਗੱਲਾਂ ਨੂੰ ਆਪਾਂ ਸਾਰੇ ਰਲ ਮਿਲ ਕੇ ਵਿਚਾਰੀਏ। ਫਰਿਜਨੋਂ ਦੀਆਂ ਸੰਗਤਾਂ ਤਕਰੀਬਨ ਪਹੁੰਚ ਚੁੱਕੀਆਂ ਹਨ। ਆਪਾਂ ਹੁਣ ਬੜੀ ਛੇਤੀ ਹੀ ਰੈਲੀ ਨੇ ਤੇ ਚਾਲੂ ਪਾ ਦੇਣੇ ਹਨ। ਜਿਹੜੇ ਵੀ ਵੀਰ ਇੱਥੇ ਆ ਕੇ ਇਸ ਮਾਈਕ ਦੇ ਉੱਤੇ ਬੋਲਣਾ ਚਾਹੁੰਦੇ ਹੋਣ ਉਹ ਵੀਰ ਇੱਥੇ ਲਾ ਕੇ ਆ ਜਾਣ। ਆਪਣੇ ਆਪਣੇ ਵਿਚਾਰ ਰੱਖੋ ਤੇ ਯਤਨ ਜ਼ਰੂਰ ਕਰਿਓ। ਭਾਈ 28 ਤਰੀਕ ਸਾਡਾ ਮੇਨ ਮੁੱਦਾ ਆ, ਸਾਡੀਆਂ ਵੋਟਾਂ ਆ ਰੈਫਰੈਂਡਮ ਦੀਆਂ। 28 ਤਰੀਕ ਨੂੰ ਅਸੀਂ ਉੱਥੇ ਪਹੁੰਚਣਾ ਆ ਹਮ ਕੇ ਪਰਿਵਾਰਾਂ ਸਮੇਤ। ਜੇ ਹਾਲੇ ਵੀ ਕੋਈ ਡਰਦਾ ਨਾ ਕਿ ਸਾਡਾ ਕੋਈ ਨੁਕਸਾਨ ਹੋ ਜਾਣਾ ਜਾਂ ਸਾਨੂੰ ਉੱਥੇ 에ਅਰਪੋਰਟ ਤੇ ਕੁਝ ਪੁੱਛਣਗੇ, ਇਦੋਂ ਵੱਧ ਗੁਲਾਮੀ ਦੀ ਨਿਸ਼ਾਨੀ ਕੀ ਹੋ ਸਕਦੀ ਹੈ। ਅਸੀਂ ਨਵੇਂ ਸਾਲ ਦੇ ਕੈਲੰਡਰ ਹਮੇਸ਼ਾ ਕੈਨੇਡਾ ਦੀ ਧਰਤੀ ਤੋਂ ਮੰਗਾਉਂਦੇ ਹੁੰਦੇ ਸੀ। ਇਸ ਸਾਲ ਅਸੀਂ ਆਪਣੇ ਦੇਸ਼ ਪੰਜਾਬ ਦੀ ਧਰਤੀ ਤੋਂ ਆਰਡਰ ਕੀਤੇ। ਉੱਥੇ ਸਾਡੇ ਸਿੰਘ ਨੇ ਸੇਵਾ ਕੀਤੀ, ਪਰ ਸਾਡੇ ਕੈਲੰਡਰ ਦਿੱਲੀ 에ਅਰਪੋਰਟ ਤੇ ਇਸ ਕਰਕੇ ਰੋਕ ਲਏ ਗਏ ਕਿ ਉਹਦੇ ਉੱਤੇ ਉਹ ਖਾਲਿਸਤਾਨ ਦਾ ਫਲੈਗ ਜੋ ਤੁਸੀਂ ਦੇਖਦੇ ਆ, ਉਹ ਖਾਲਿਸਤਾਨ ਫਲੈਗ ਦੀ ਫੋਟੋ ਲੱਗੀ ਤੇ ਵਿੱਚ ਸਿੰਘਾਂ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ। ਇਸ ਕਰਕੇ ਸਾਡੇ ਫਲੈਗ ਉਹ ਸਾਡੇ ਸਾਰੇ ਉੱਥੇ ਰੋਕੇ ਗਏ। 1 ਵੀਕ ਬਾਅਦ ਨਵਾਂ ਸਾਲ ਲੰਘਣ ਤੋਂ ਬਾਅਦ ਉੱਥੋਂ ਰਿਲੀਜ਼ ਕੀਤੇ ਗਏ। ਉਹ ਸਾਨੂੰ ਬਾਰ-ਬਾਰ ਜਲੀਲ ਕਰਦੇ ਹਨ ਕਿ ਅਸੀਂ ਗੁਲਾਮ ਹਾਂ, ਪਰ ਸਾਨੂੰ ਅਹਿਸਾਸ ਕਦੋਂ ਹੋਵੇਗਾ
मैं तुहाडे नाल एक गल अपने दिलों क्लीयर करनी चाहुंदा, जो मैं गदरी बाबियां तो सिੱਖਿਆ। बेशक मेरा अज गला मेरा साथ नहीं दे रहा, पर मैं दिलजीत वीर नूं कहा सी कि स्टेज करन, पर मैं तुहानूं एक गल अपने दिल दी दसदा, जो मैं अपने बच्चों नाल शेयर करदा, मैं जे तुहाडे नाल शेयर करदा, तुसीं सारा परिवार खड़े हो गुरु साहब दा। वीरो इत्थे पैसे दा नां नहीं रहना, बड़े बड़े राजे महाराजे होके चले गए, आपां सवैयां ना जाप करदे ना सवेर नूं, महाराज कहंदे करोड़ां ही चले गए, तू एक नहीं है, ਲੱਖਾਂ ही चले गए तेरे वर्गे इत्थे पैसे कमाउण वाले। पर गदरी बाबियां नूं अज दुनिया याद करदी क्यों? उन्हीं साडी खातर कुर्बानियां देतियां। उन्हीं कुर्बानियां क्यों दित्तियां सी कि साडे बच्चे अपनी आज़ादी का निग मान सकन, साडी आउण वाली जनरेशन उस आज़ादी का निग मान सके। वो अज सानूं दिल्ली एयरपोर्ट ते भी जलील कीता जांदा, सानूं हरियाणे दे विच भी जलील कीता जांदा कि असीं अपने घर तक नहीं जा सकदे। कदी सोच के देखिया गुलामी होर हुंदी की है? ਇੱਥੇ ਆ ਕੇ ਆਪਾਂ ਟਰੱਕ ਚਲਾਉਣ ਲੱਗ ਗਏ, ਆਪਣੇ ਬਿਜ਼ਨਸ ਆਪਣੇ ਕਾਰੋਬਾਰ ਖੜ ਗਏ, ਪਰ ਅਸੀਂ ਨਸ਼ਿਆਂ ਜੋਗੇ ਰਹਿ ਗਏ। ਸਾਡੇ ਮੁੰਡੇ ਆ ਰੇਡੀਓ ਦੇ ਉੱਤੇ ਆਪਾਂ ਰੋਜ਼ ਵਿਚਾਰਾਂ ਕਰਦੇ, ਹਰੇਕ ਵੀਰਵਾਰ ਨੂੰ ਟਰੱਕਾਂ ਬਾਰੇ ਟਾਕ ਸ਼ੋਅ ਹੁੰਦਾ। 1,10,000 ਬੰਦਾ 2023 ਦੇ ਵਿੱਚ ਨਸ਼ਿਆਂ ਨਾਲ ਮੁੱਕਿਆ ਫੀਮ ਖਾਣ ਦੇ ਨਾਲ। ਪਰ ਅਸੀਂ ਵਾਰਸ ਕਿਹਨਾਂ ਦੇ ਆ? ਗੁਰੂ ਸਾਹਿਬ ਨੇ ਸਾਤੋਂ ਮੰਗਿਆ ਕੀ ਸੀ? ਉਹਨੇ 4 ਵਾਰ ਕੇ ਸਾਡੇ ਵੱਲ ਨੂੰ ਹੱਥ ਕੀਤਾ। ਜਦੋਂ ਮਾਤਾ ਜੀ ਨੇ ਪੁੱਛਿਆ ਮੇਰੇ 4 ਕਿੱਥੇ ਆ, ਉਹਨੇ ਕੀ ਕਿਹਾ ਸੀ? ਇਨ ਪੁੱਤਰਨ ਕੇ ਸੀਸ ਪਰ ਅਸੀਂ ਉਹਦੇ ਪੁੱਤ ਧੀਆਂ ਕਦੋਂ ਬਣਨਾ? ਅਸੀਂ ਰੈਲੀਆਂ ਕੱਢ ਲਈਏ, ਅਸੀਂ ਵੋਟਾਂ ਪਾ ਲਈਏ, ਮੁਬਾਰਕਾਂ, ਪਰ ਜਿੰਨਾ ਚਿਕਰ ਅਸੀਂ ਉਹਦੇ ਪੁੱਤ ਧੀਆਂ ਦਿਲੋਂ ਨਹੀਂ ਨਾ ਬਣਦੇ, ਇੱਥੋਂ ਨਹੀਂ ਬਣਦੇ ਉਹਦੇ ਦਿਲੋਂ। ਮੁਹੱਬਤ ਜਿੰਨ ਸਹੀ ਸੱਚਿਆ, ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ। ਉਹ ਗੱਲ ਜੋ ਮਰਜ਼ੀ ਕਰ ਲਓ, ਮੇਰੇ ਵਰਗਾ ਜੋ ਮਰਜ਼ੀ ਬੋਲੀ ਜਾਵਾਂ ਮੈਂ ਇੱਥੇ ਖੜ ਕੇ, ਪਰ ਜੇ ਇੱਥੋਂ ਪਿਆਰ ਨਹੀਂ ਨਾ ਉੱਠਦਾ ਉਹਦੇ ਪੰਥ ਲਈ। ਹੁਣ ਮੈਂ ਇੱਥੇ ਸਟੇਜ ਤੇ ਬਾਰ-ਬਾਰ ਪੁੱਛਦਾ ਹੁੰਦਾ ਵੀ ਸਾਡੀਆਂ ਧੀਆਂ ਭੈਣਾਂ ਦੇ ਰੇਪ ਹੋਏ ਦਿੱਲੀ ਦੇ ਵਿੱਚ 84 ਦੇ ਵਿੱਚ, ਮੈਂ ਕਹਿੰਦਾ ਹੱਥ ਖੜੇ ਕਰੋ, ਕਿਹਦੀ ਭੈਣ ਨਾਲ ਰੇਪ ਹੋਇਆ, ਕਿਹਦੀ ਭੈਣ ਦੇ ਨਾਲ ਦੋਖੇ ਕਾਂਡ ਵਾਪਰੇ? ਉਹ ਕੋਈ ਨਹੀਂ ਹੱਥ ਖੜਾ ਕਰਦਾ। ਕਿਉਂ? ਅਸੀਂ ਉਹਨਾਂ ਧੀਆਂ ਭੈਣਾਂ ਨੂੰ ਆਪਣਾ ਪਰਿਵਾਰ ਦਾ ਹਿੱਸਾ ਸਮਝਦੇ ਹੀ ਨਹੀਂ। ਜੇ ਅਸੀਂ ਬਾਣੀ ਪੜ੍ਹਦੇ ਆ, ਰੋਜ਼ ਸਵੇਰੇ ਉੱਠ ਕੇ ਜਾਪ ਕਰਦੇ ਆ, ਜੇ ਅਸੀਂ ਉਸ ਪਰਿਵਾਰ ਨੂੰ ਆਪਣਾ ਹਿੱਸਾ ਮੰਨਦੇ ਹੋਈਏ ਨਾ, ਤੇ ਸਾਡੇ ਇੱਥੇ ਦਰਦ ਉੱਠੇ, ਸਾਡੇ ਇੱਥੇ ਚੀਸ ਉੱਠੇ ਸਾਡੇ ਕਾਲਜੇ ਦੇ ਵਿੱਚ, ਤੇ ਸਾਨੂੰ ਪਤਾ ਹੋਵੇ ਅਸੀਂ ਗੁਲਾਮ ਸੀ, ਸਾਹ ਸਾਡੇ ਨਾਲ ਆ ਕੁਛ ਹੋਇਆ। ਗੁਰੂ ਸਾਹਿਬ ਨੇ ਸਪਸ਼ਟ ਕਹਿਤਾ ਸੀ, राज बिना ना धर्म चले हैं, नहीं चलना, धर्म बिना सब तले मले हैं। वो साडी हालत जिहड़ी हैगी है ना, कल्ला कल्ला बंदा अपने अंदर छाती मारियो। तुसीं गदरी बाबियां दे स्थान ते पहुंचे आ, जिन्ने कदम तुसीं चल के आए आ, मैं इत्थे तुहाडे पैरां दे विच मत्था टेकदा। तुहाडे कदम कल्ले कल्ले दे चले होए मेरे सिर मत्थे आ। मैनूं ड्यूटी मिली सी 2 साल दी, गुरु साहब ने इत्थे लाई आ, मैं दिलों करदा हां ड्यूटी। पर मैं तुहानूं एक गल कहना बार बार, जदों भी आवो गुरु साहब नाल दिलों प्यार करो, अपनी अरदास करो, अपने पंथ की अरदास करो, अपने परिवारों की अरदासां करो, ते खालसे राज की अरदास उहदे विच शामिल करो। जिन्ना चिकर साडा अपना राज नहीं ना हुंदा, उन्ना चिकर साडी हालत आ ही रहनी है, क्योंकि असीं गुरु साहब के बचनों तो बेमुख ना होइए। आओ मैं बेनती करूंगा, ਹੁਣ ਆਪਾਂ ਭਾਈ ਸਾਹਿਬ ਨੇ ਦੱਸ ਰਹੇ ਕਿ ਆਪਾਂ ਬਹੁਤ ਸ਼ਾਰਟ ਸਮੇਂ ਦੇ ਵਿੱਚ ਇੱਥੇ ਅਰਦਾਸ ਬੇਨਤੀ ਕਰਕੇ ਇੱਥੋਂ ਹੀ ਆਪਾਂ ਅਰਦਾਸ ਬੇਨਤੀ ਕਰਨੀ ਕਿ ਉਹ ਖਾਲਿਸਤਾਨ ਦਾ ਫਲੈਗ ਲੱਗਾ ਹੈ ਨਾ, ਉਹਨੇ ਸਾਡੇ ਕੈਲੰਡਰ ਰੋਕੇ ਆ। ਜਿੱਦਣ ਇਹ ਫਲੈਗ ਲੱਗਾ ਸੀ ਉਦੋਂ ਵੀਰਾਂ ਨੇ ਇੱਥੇ ਅਰਦਾਸ ਕੀਤੀ ਸੀ ਵੀ ਇਹ ਸਟਾਕਟਨ ਦੀ ਧਰਤੀ ਤੇ ਨਹੀਂ ਲੱਗਾ, ਇਹ ਦਿੱਲੀ ਦੀ ਹੈਕ ਚ ਕੱਢਿਆ ਗਿਆ। ਤੇ ਉਹਨਾਂ ਨੇ ਪ੍ਰੂਵ ਕਰਤਾ ਇਸ ਗੱਲ ਨੂੰ ਕਿ ਸਾਨੂੰ ਦਰਦ ਹੁੰਦਾ ਇਹਦਾ, ਉਹ ਦਰਦ ਦੇ ਕਰਕੇ ਉਹਨੇ ਸਾਡੇ ਜੋ ਕੈਲੰਡਰ ਰੋਕੇ ਸੀਗੇ। इस करके आप इसे निशान साहब के थले खड़ के गुरुद्वारा साहब वाले पासे नूं मूँह करके वो कलगियां वाले का बख्शिया हुआ निशान लगा आ। अरदास करनी है कि गुरु पातशाह ते आपां रैली दे विच चाले पाउणे आ कि सारियां नाल मैं बार बार बेनती करदा, तुसीं गुरु साहब के परिवार का हिस्सा, धीआं पुत्त तुसीं उहदे खड़े आ। इस रैली नूं इदां समझ के चलिओ कि कलगियां वाले का घोड़ा मोहरे जा रहा ते असीं उहदे मगर मगर जा रहे हैं। इदां ही आपां 28 तरीक नूं वोटां पाउण जाना, सारियां ने जोर ला दिओ। भाई अमृतपाल सिंह नूं चक के जेल दे विच देता, ਉਹਦੇ मगर किन्ने क सिंह आपां खड़ गए हैं, किन्नी क आपां ਉਹਦੀ ਗੱਲ करनी शुरू कर ਦਿੱਤੀ आ। ਉਹਦਾ ਭਤੀਜਾ ਕੱਲ ਉੱਥੇ ਜਾ ਰਿਹਾ, ਉਹਦੇ ਨਾਲ ਦਾ ਸਾਥੀ ਜਾ ਰਿਹਾ, ਦਿੱਲੀ 에ਅਰਪੋਰਟ ਤੋਂ ਚੱਕ ਲਿਆ। ਉਹਦੇ ਮਾਤਾ ਪਿਤਾ ਨੂੰ ਜਲੀਲ ਕਰ ਦਿਆ। ਕੀ ਉਹਨੇ ਕਹਿਤਾ ਸੀ ਇਹਨਾਂ ਨੂੰ? ਉਹਨੇ ਇਹੀ ਗੱਲ ਕਹੀ ਸੀ ਨਾ, ਤੇ ਅੰਮ੍ਰਿਤ ਛਕ ਕੇ ਕੱਲ ਕੀ ਧਰਦੇ ਧੀਆਂ ਪੁੱਤ ਬਣ ਕੇ ਇੱਥੋਂ ਤੁਰ ਪਓ। ਇੱਥੋਂ ਜਿਹੜਾ ਇੱਥੋਂ ਤੁਰਦਾ ਹੈ ਨਾ, ਆਹ ਵਾਲਾ ਜਿਹੜਾ ਹਿੱਸਾ ਆ, ਇਹ ਕਦੀ ਇਹਦਾ ਨਹੀਂ ਹੋਇਆ। ਤੇ ਜਿਹੜਾ ਬੰਦਾ ਇੱਥੋਂ ਤੁਰਦਾ ਆ ਉਹ ਅਕਾਲ ਪੁਰਖ ਦਾ ਹੁੰਦਾ, ਕਿਉਂਕਿ ਦਿਲ ਵਿੱਚ ਵਸਦਾ ਪ੍ਰਮਾਤਮਾ ਸਾਰਿਆਂ ਦੇ। ਉਹ ਵਾਹਿਗੁਰੂ ਦਿਲਾਂ 'ਚ ਵਸਦਾ ਆ। ਜੇ ਇੱਥੋਂ ਤੁਰਾਂਗੇ ਉਹਨਾਂ ਦੇ ਨਾਲ ਤੇ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰੂਗੇ। ਜਿੰਨੇ ਵੀ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਆ,
ਮੈਂ ਬਾਰ-ਬਾਰ ਉਹ ਭਾਈ ਮੰਡ ਸਾਹਿਬ ਬੋਲਦੇ ਹੁੰਦੇ, ਮੈਂ ਉਹਨਾਂ ਦੀ ਬਹੁਤ ਸੁਣਦਾ ਸਪੀਚਾਂ। ਉਹ ਬਾਰ-ਬਾਰ ਇੱਕੋ ਗੱਲ ਕਹਿੰਦੇ ਹੁੰਦੇ ਕਿ ਕਿੰਨੇ ਕੁ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ, ਕਿਉਂ ਨਹੀਂ ਸਾਡਾ ਆਪਣਾ ਰਾਜ ਹੋ ਸਕਦਾ, ਕਿਉਂ ਸਾਡੇ ਸਿੰਘਾਂ ਨੂੰ ਬਾਰ-ਬਾਰ ਜਲੀਲ ਕੀਤਾ ਜਾਂਦਾ, ਕਿਉਂ ਸਾਡੇ ਪਰਿਵਾਰਾਂ ਨੂੰ ਬਾਰ-ਬਾਰ ਜਲੀਲ ਕੀਤਾ ਜਾਂਦਾ। ਅਸੀਂ ਆਪਣੇ ਖਾਲਸੇ ਰਾਜ ਦਾ ਹੰਬੜਾ ਮਾਰੀਏ, ਕੁਛ ਨਹੀਂ ਹੁੰਦਾ। ਕੋਈ ਤੁਹਾਨੂੰ ਉੱਥੇ ਗਿਆਨ ਨੂੰ ਟੱਕ ਨਹੀਂ ਸਕਦਾ ਯਾਰ। ਜੇ ਮਾਰ ਵੀ ਦਊਗੇ ਕਮ ਸੇ ਕਮ ਸ਼ਹੀਦਾਂ 'ਚ ਨਾ ਆਊਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਕ ਗੱਲ ਕਹਿੰਦੇ ਹੁੰਦੇ ਸੀ ਬਾਰ-ਬਾਰ ਕਿ ਸਿੱਖ ਦੇ ਦੋਨਾਂ ਹੱਥਾਂ 'ਚ ਲੱਡੂ ਆ, ਜੇ ਆਜ਼ਾਦੀ ਮਿਲ ਗਈ ਤਾਂ ਸੂਰਮਾ ਆ, ਜੇ ਕੁਰਬਾਨੀ ਮਿਲ ਗਈ ਤਾਂ ਗੁਰੂ ਦੀ ਗੋਦ ਆ। ਇਹ ਹੁਣ ਤੁਸੀਂ ਆਪ ਦੇਖ ਲਿਓ ਚਾਹੀਦਾ ਕੀ ਆ। ਆ ਪੈਸੇ ਨਾਲ ਤੁਸੀਂ ਇੱਥੇ ਕਿੰਨੇ ਖੜੇ ਆ, ਕਿੰਨੇ ਮਿਲੀਅਨੇਅਰ ਹੋਣਗੇ ਤੁਹਾਡੇ ਵਿੱਚ ਖੜੇ, ਮੈਨੂੰ ਦੱਸ ਦਿਓ ਕਿਹਦੇ ਕੋਲ ਸੌਖੇ ਆ। ਇੱਕ ਬੰਦਾ ਹੱਥ ਖੜਾ ਕਰੋ ਕਿ ਮੇਰੇ ਕੋਲ ਲੱਖਾਂ ਹੀ ਡਾਲਰ ਬੈਂਕ 'ਚ ਪਏ ਤੇ ਮੈਂ ਸੁਖੀ ਆ। ਉਹ ਕੋਈ ਧੀਆਂ ਪੁੱਤਾਂ ਵਾਲੇ ਪਾਸਿਓਂ ਦੁਖੀ ਆ, ਕੋਈ ਕਿਸੇ ਪਾਸਿਓਂ ਦੁਖੀ ਆ। ਪਰ ਗੱਲ ਤਾਂ ਇਸ ਕਰਕੇ ਕਰੋ ਜੇ ਇੱਥੋਂ ਬੰਦਾ ਸੁਖੀ ਹੋ ਗਿਆ ਨਾ, ਜੁੜ ਗਿਆ ਉਹਦੇ ਨਾਲ। ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਪਾਲੋ ਕਿ ਉਹ ਪੰਥ ਦੀ ਅਮਾਨਤ ਆ, ਉਹ ਕਲਗੀਧਰ ਦੇ ਬੱਚੇ ਆ। ਇਸ ਤਰੀਕੇ ਨਾਲ ਉਹਨਾਂ ਬੱਚਿਆਂ ਨੂੰ ਪਾਲੋ ਜੇ ਪਾਲਣਾ ਚਾਹੁੰਦੇ ਆ। ਕਦੀ ਨਾ ਸਮਝੋ ਕਿ ਮੇਰਾ ਬਿਜ਼ਨਸ ਖੜਾ ਤੇ ਮੇਰੇ ਬੱਚੇ ਇਹਦੇ ਵਾਰਸ ਬਣਨਗੇ, ਨਹੀਂ। ਇਹ ਸਮਝੋ ਇਹ ਕਲਗੀਧਰ ਨੇ ਦਿੱਤਾ, ਇਹ ਪੰਥ ਦੀ ਅਮਾਨਤ ਆ, ਮੇਰੇ ਬੱਚੇ ਵੀ ਪੰਥ ਦੀ ਅਮਾਨਤ ਆ। ਇਹ ਤਾਂ ਉਹਨਾਂ ਬੱਚਿਆਂ ਨੂੰ ਪਾਲੋ। ਮੈਂ ਇੱਕ ਬੇਨਤੀ ਹੋਰ ਕਰ ਦਵਾਂ ਕਿ ਜਿੱਦਣ ਵੋਟਾਂ ਪੈਣੀਆਂ ਉਦਣ ਮਤ ਜਾਣੇ ਕਿ ਤੁਹਾਡੀ ਉੱਥੇ ਆਇਡੈਂਟੀਟੀ ਦੀ ਕੋਈ ਫੋਟੋ ਕਾਪੀ ਕੀਤੀ ਜਾਣੀ ਆ, ਸਿਰਫ ਤੁਹਾਡਾ ਆਇਡੈਂਟੀਟੀ ਦੇਖੀ ਜਾਣੀ ਆ। ਉਹ ਵੀ ਕਮਿਸ਼ਨ ਜੋ ਹੈਗਾ ਰਿਟਾਇਰਡ ਜੱਜ ਬੈਠੇ ਆ, ਉਹਨਾਂ ਨੇ ਤੁਹਾਡੀ ID ਕਾਰਡ ਦੇਖਣਾ, ਕੋਈ ਕਾਪੀ ਨਹੀਂ, ਕੋਈ ਤੁਹਾਡਾ ਉੱਥੇ ਨਾਂ ਨਹੀਂ ਲਿਖਿਆ ਜਾਣਾ। ਤੁਸੀਂ ਜਾ ਕੇ ਆਪਣਾ ID ਕਾਰਡ ਦਿਖਾ ਕੇ ਵੋਟ ਪਾਉਣੀ ਆ ਤੇ ਪਾਉਣੀ ਆ। ਪ੍ਰੋਮਿਸ ਕਰੋ ਸਾਰੇ ਜਾਣੇ ਕਿ ਜ਼ੋਰ ਲਾਵਾਂਗੇ ਐਡੀ ਚੋਟੀ ਦਾ। ਜਿੰਨੇ ਆਪਣੇ ਤੁਸੀਂ ਯਾਰਾਂ ਦੋਸਤਾਂ ਨੂੰ ਜਾਣਦੇ ਆ ਉਹਨਾਂ ਦੇ ਨਾਲ ਇਹ ਹਮੇਸ਼ਾ ਗੱਲਬਾਤ ਕਰਨੀ ਸ਼ੁਰੂ ਕਰੋ, ਕਿਉਂਕਿ ਦਿਨ ਤਾਂ ਬਹੁਤ ਥੋੜੇ ਰਹਿ ਗਏ। ਅੱਜ 6 ਤਰੀਕ ਹੋ ਗਈ, 28 ਨੂੰ ਹੈਗਾ, ਕਿੰਨੇ 22 ਦਿਨ ਰਹਿ ਗਏ ਆਪਣੇ ਕੋਲ। ਗੱਲਬਾਤ ਕਰਨੀ ਸ਼ੁਰੂ ਕਰੋ ਕਿ ਹਾਂ ਅਸੀਂ ਵੋਟ ਪਾਉਣੀ ਆ, ਸਾਨੂੰ ਆਜ਼ਾਦੀ ਚਾਹੀਦੀ ਆ। ਪਰ ਮੈਂ ਇੱਕ ਗੱਲ ਕਹਾਂ, ਬੰਦਾ ਉਹੀ ਗੱਲ ਕਰ ਸਕਦਾ ਜਿਹੜਾ ਇੱਥੋਂ ਮਹਿਸੂਸ ਕਰੇ ਕਿ ਮੈਂ ਗੁਲਾਮ ਆ, ਜਿਹਨੂੰ ਪਤਾ ਹੋਵੇ ਮੈਂ ਗੁਲਾਮ ਆ। ਜੇ ਸਾਨੂੰ ਪਤਾ ਹੀ ਨਹੀਂ ਯਾਰ, ਜੇ ਮੈਂ ਟਰੱਕ ਤੇ ਜਾ ਕੇ ਆਪਣੇ ਆਪ ਨੂੰ ਖੁਸ਼ੀ ਮਹਿਸੂਸ ਕਰਦਾ, 2 ਰੋਡ ਵੱਧ ਲੱਗ ਗਿਆ, ਮੈਂ ਕਹਿੰਦਾ ਮੈਂ ਦੂਜੇ ਨਾਲੋਂ ਵੱਧ ਲਾ ਲੈ। ਜੇ ਮੇਰਾ ਬਿਜ਼ਨਸ ਚੱਲਦਾ, ਮੈਂ ਕਹਿੰਦਾ ਮੈਂ ਖੁਸ਼ ਆ। ਪਰ ਅੱਗ ਲੱਗੀ ਹੋਈ ਆ ਵੀਰੋ ਜੰਗਲ ਨੂੰ, ਆ ਜਾਣੀ ਬਾਰੀ ਆ ਕਿ ਨਾ ਕਿਤੇ ਕਿਸੇ ਦਿਨ ਸਾਡੀ। ਜਿੱਦਣ ਪਰਿਵਾਰਾਂ ਦੀ ਬਾਰੀ ਆਉਂਦੀ ਆ ਤੇ ਉਦੋਂ ਸਾਨੂੰ ਪਤਾ ਲੱਗਦਾ ਸਾਡੇ ਘਰ ਨੂੰ ਅੱਗ ਲੱਗਦੀ ਆ। ਇਸ ਕਰਕੇ ਮੈਂ ਬੇਨਤੀ ਕਰਦਾ, ਦੇਖੋ ਮੈਂ ਹੱਥ ਜੋੜੇ ਤੁਹਾਡੇ ਸਾਰਿਆਂ ਦੇ ਮੂਹਰੇ, ਛੱਡ ਦਿਓ ਆਪਣੀਆਂ ਆਪਣੀਆਂ ਪਰਸਨਲ ਗੱਲਾਂ, ਛੱਡ ਕੇ ਉਸ ਕਲਗੀਧਰ ਦੇ ਨਿਸ਼ਾਨ ਸਾਹਿਬ ਦੇ ਥੱਲੇ ਆ ਜਾਓ ਤੇ ਆਪਾਂ ਹੰਬੜਾ ਮਾਰੀਏ, ਸਾਨੂੰ ਸਾਡਾ ਰਾਜ ਮਿਲ ਸਕੇ। ਆਓ ਹੁਣ ਆਪਾਂ ਸਾਰੇ ਜਾਣੇ ਜਿੰਨੇ ਵੀ ਆਪਾਂ ਖੜੇ ਆ ਨਾ, ਜੋੜੇ ਹੁਣ ਆਪਣੇ ਪੈਰਾਂ 'ਚੋਂ ਮੂੰਹ ਕਰ ਲਿਓ ਸਾਰੇ ਜਾਣੇ। ਅਰਦਾਸ ਬੇਨਤੀ ਹੋਣੀ ਆ, ਜੇ ਠੰਡ ਲੱਗਦੀ ਹੈ ਨਾ ਤੇ ਯਾਦ ਕਰਿਓ ਉਸ 80 ਸਾਲ ਬਜ਼ੁਰਗ ਮਾਤਾ ਆਪਾਂ ਦੇ ਥੱਲੇ ਜ਼ਮੀਨ ਤੇ ਖੜੇ ਆ ਨਾ, ਉਹ ਕਿੰਨੇ 100 ਫੁੱਟ ਉੱਚੇ ਬੁਰਜ ਦੇ ਵਿੱਚ ਬੈਠੀ ਸੀ। ਸਾਡੇ ਸਾਹਿਬਜ਼ਾਦੇ, ਮੀਂਹ ਪੈਂਦਾ ਸੀ, ਘੁੰਮੇ ਮਾਸ਼ਕੀ ਦੀ ਛੰਨ ਦੇ ਵਿੱਚ, ਕਾਨਿਆਂ ਦੀ ਛੰਨ ਝੁੰਦੀ ਹੋਣੀ ਆ। ਚੇਤੇ ਕਰੋ ਉਹਨਾਂ ਨੂੰ, ਜੇ ਠੰਡ ਲੱਗਣੀ ਆਪੇ ਹੀ ਹਟ ਜਾਣੀ ਆ। ਉਹ ਵੀ ਸਾਡੀ ਖਾਤਰ ਸਾਰਾ ਕੁਝ ਕਰ ਗਏ। ਜੇ ਇਸ ਮਹੱਲ ਦਾ ਤੁਸੀਂ ਖਾਲਿਸਤਾਨ ਮਹੱਲ ਬਣਾਉਣਾ ਨਾ, ਉਸ ਮਹੱਲ ਦੀਆਂ ਇੱਟਾਂ ਲਾ ਲਿਆ, ਚੇਤਾ ਰੱਖਿਓ। ਨੀਹਾਂ ਵਿੱਚ ਖੂਨ ਡੁੱਲਾ ਸਾਹਿਬਜ਼ਾਦਿਆਂ ਦਾ। ਜੇ ਉਹਦੀ ਇੱਟ ਬਣਨਾ ਤਾਂ ਉਹਦੇ ਭੱਠੇ ਦੇ ਵਿੱਚ ਤੁਹਾਨੂੰ ਰੜਨਾ ਪੈਣਾ। ਜਿਹੜੀ ਇੱਟ ਰੜ ਗਈ, ਲਾਲ ਬਣ ਗਈ, ਉਸ ਮਹੱਲ ਦਾ ਤੁਸੀਂ ਬਣੋਗੇ। ਫਿਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ, ਸਾਰੇ ਗੁਰੂ ਘਰਾਂ ਦਾ, ਪੰਥਕ ਜਥੇਬੰਦੀਆਂ ਦਾ ਤੇ ਜਿੰਨੇ ਵੀ ਮੇਰੇ ਵੀਰ ਭੈਣ ਆਏ ਆ, ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ, ਅਰਦਾਸ ਕਰਦਾ ਗੁਰੂ ਸਾਹਿਬ ਸਾਨੂੰ ਸਾਡੇ ਮਕਸਦ ਵਿੱਚ ਕਾਮਯਾਬੀਆਂ ਬਖਸ਼ਣ। ਆਓ ਅਰਦਾਸ ਬੇਨਤੀ ਨਾਲ ਜੁੜੀਏ। ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕੁਰ ਤੁਮ ਜੀਓ ਪਿੰਡ ਸਭ, ਤੁਮ ਮਾਤ ਪਿਤਾ ਹਮ, कोई न जाने तुमरा अंत, ऊंचे ते ऊंचा सगल समगरी तुमरे सूत्र तारी, तुम ते होए सो तुमरी गत मित तुम ही जानी, नानक दास। बोलो जी वाहिगुरु। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ, ਘਰ ਨੌ ਨਦਿਆ ਵੈ ਤਾਈ। ਸਭ ਥਾਈ ਹੋਈ ਸਹਾਈ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡੜ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਦੇਗ ਦੇਗ ਫਤਿਹ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਅੱਜ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾੜੈ ਖੇਤ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਦੇ ਮਾਵਕ ਅਨਸਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ। ਸ਼ਹੀਦਾਂ ਦੇ ਅਸਥਾਨ ਤੋਂ ਅੱਜ ਸ਼ਹੀਦੀ ਦਿਵਸ ਭਾਈ ਸਾਹਿਬ ਭਾਈ ਕੇਰ ਸਿੰਘ ਜੀ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਪਾਤਸ਼ਾਹ ਜੀਓ। ਅੱਜ ਸ਼ਹੀਦਾਂ ਦੇ ਅਸਥਾਨ ਤੋਂ ਸ਼ਹੀਦੀ ਵਾਲੇ ਦਿਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ। ਸਟਾਕਟਨ ਅਤੇ ਇਲਾਕਾ ਨਿਵਾਸੀ ਦੂਰ ਦੁਰਾਡਿਆਂ ਤੋਂ ਚੱਲ ਕੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਪਾਤਸ਼ਾਹ ਜੀਓ ਆਪ ਜੀ ਨੇ ਉਦਮ ਉਪਰਾਲਾ ਬਖਸ਼ਿਸ਼ ਕੀਤਾ। ਸਤਿਗੁਰੂ ਜੀਓ 28 ਜਨਵਰੀ ਰਫੰਡਮ ਚੇਤਨਤਾ ਰੈਲੀ ਅਤੇ ਸਮੁੱਚੇ ਪਾਤਸ਼ਾਹ ਜੀਓ ਕਾਰਜਾਂ ਦੀ ਚੜ੍ਹਦੀ ਕਲਾ ਦੇ ਵਾਸਤੇ ਪਾਤਸ਼ਾਹ ਜੀਓ ਅੱਜ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਜੀਓ ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਕੌਮ ਨੂੰ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਬਖਸ਼ਿਸ਼ ਕਰਨੀ। ਮੇਰਾ ਭਰਿਆ ਹੱਥ ਰੱਖਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ। ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ।
जो प्रभ को मिल बोचा है खोज शब्द राज करेगा खालसा आकी खबार हुई सब मिलांगे बचे खबार हुई सब मिलांगे बचे बोले सो निहाल सत श्री जो बोले सो निहाल ਸਭ ਕੁਝ ਦਾ ਜਕਾਰਾ ਲਾਵੇ ਗੁਰੂ ਕਲਗੀਧਰ ਦੇ ਮਨ ਨੂੰ ਭਾਵੇ ਨਦਰੋਂ ਨਾ ਜਾਵੇ गज के जकारे जावे फते पावे निहालो जावे सत श्री अकाल ਜਕਾਰਾ ਜਾਵੇ ਪੰਜਾਬ ਪਿਆਰੇ ਚਾਰੇ ਸਾਹਿਬਜ਼ਾਦਾ 40 ਮੁਕਤੇ ਹੱਡੀਆਂ ਜੱਪੀਆਂ ਤਪੀਆਂ ਸਿੰਘਾਂ ਸਿੰਘਣੀਆਂ ਦੇ ਮਨਾਂ ਨੂੰ ਭਾਵੇ ਨਦਰੋਂ ਨਾ ਜਾਵੇ ਸਤ ਸ੍ਰੀ ਅਕਾਲ जिंदाबाद ਜਿੰਦਾਬਾਦ ਖਾਲਿਸਤਾਨ ਜਿੰਦਾਬਾਦ what do we want what do we want what do we want ਅਕਾਲ ਤਖਤ ਤੋਂ ਆਈ ਵਾਰ ਸਾਡੀ ਸਾਰਿਆਂ ਦੀ ਇੱਕ ਆਵਾਜ਼ ਖਾਲਿਸਤਾਨ 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 ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਸਭ ਤੋਂ ਅੱਗੇ ਜਿਹੜਾ ਫਲੋਟ ਹੈ ਜਿਹਦੇ ਪਿੱਛੇ ਟਰਾਲੀ ਪਈ ਆ ਪਿੱਕੇ ਦੇ ਮਗਰ ਫਲੋਟ ਆ ਉਹ ਅੱਗੇ ਲੱਗੂਗਾ। ਉਹਦੇ ਪਿੱਛੇ ਪਿਆਰ ਨਾਲ ਹੌਲੀ ਹੌਲੀ ਸਾਰੇ ਜਾਣੇ ਐਡ ਹੋਈ ਜਾਓ ਚੰਗਾ। ਕੋਈ ਕਿਸੇ ਨੂੰ ਕ੍ਰਾਸ ਨਾ ਕਰਿਓ। ਉਹ ਜਿਹੜਾ ਮੇਨ ਫਲੋਟ ਆ ਉਹਨੂੰ ਕੋਈ ਵੀ ਟੇਕ ਓਵਰ ਨਾ ਕਰਿਓ। ਸਾਰੇ ਜਾਣੇ ਉਹਦੇ ਪਿੱਛੇ ਪਿੱਛੇ ਤੁਰਨ ਨਾਲ ਸਾਰਿਆਂ ਨੇ ਮੇਰੇ ਵੀਰਾਂ ਚੰਗਾ। ਅੱਗੇ ਉਹ ਲੱਗੂਗਾ ਫਲੋਟ ਅੱਗੇ ਤੇ ਉਹਦੇ ਮਗਰ ਸਾਰੇ ਆਪਾਂ ਜਾਵਾਂਗੇ। ਜਿੱਦਾਂ ਵੀਰ ਨੇ ਕਿਹਾ ਵਾ ਕਿ ਆ ਸ਼ਹੀਦਾਂ ਦਾ ਪ੍ਰੋਗਰਾਮ ਆ ਉਹਨਾਂ ਸ਼ਹੀਦਾਂ ਨੂੰ ਮਨ 'ਚ ਵਸਾ ਕੇ ਤੁਰਿਓ ਮੇਰਾ ਵੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸਾਰਿਆਂ ਨੇ ਰਹਿਣਾ ਵਾ ਰਾਈਟ ਲਾਈਨ ਦੇ ਵਿੱਚ ਕਿਸੇ ਨੇ ਵੀ ਮਿਡਲ ਲਾਈਨ ਜਾਣਾ ਕਿਸੇ ਨੇ ਵੀ ਸਿਰਫ ਫਲੋਟ ਨੂੰ ਫਾਲੋ ਕਰਿਓ ਮੇਰੇ ਵੀਰ ਸਾਰਿਆਂ ਨੇ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਸੋ ਇੱਥੋਂ ਆਪਾਂ ਲੈਣਾ ਵਾ ਚਾਰਟਰਵੇ ਤੋਂ ਹਾਈਵੇ 5 ਤੋਂ ਮੁੜ ਕੇ ਜਾ ਕੇ 80 ਫਿਰ ਜੈਫਰਸਨ। ਸੋ ਬਹੁਤਾ ਮੇਰੇ ਕੋਲ ਲੋੜ ਨਹੀਂ ਫਾਲੋ ਕਰਨ ਦੀ ਸਿਰਫ ਫਲੋਰ ਨੂੰ ਫਾਲੋ ਕਰੀ ਜਾਇਓ ਤੇ ਆਟੋਮੈਟਿਕ ਤੁਸੀਂ ਉਹਨੇ ਤੁਰ ਜਾਣਾ ਨਾਲ ਨਾਲ ਸਾਰੇ ਵੀਰਾਂ ਨੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ।
ਆਪਾਂ ਨਿਕਲਣਾ ਗੱਡੀ 'ਚ ਰੱਖਣਾ ਨਹੀਂ ਆਪਾਂ ਨਿਕਲਣਾ ਜੀ ਕੋਲ ਤੇ ਜਾਣਾ ਕਿ ਜਿਹੜੀ ਰੈਲੀ ਆ ਇਹਦੀਆਂ ਤਿਆਰੀਆਂ ਨੇ ਤੇ ਆਪਾਂ ਹੁਣ ਕਿਉਂਕਿ ਇਸ ਸਾਰੇ ਕਾਫਲੇ ਨੂੰ ਅੱਗੇ ਤੋਂ ਵੀ ਜਿਹੜਾ ਕਵਰ ਆ ਉਹ ਕਰਨਾ ਆ ਤੇ ਆਪਣੇ ਨਾਲ ਕੁਝ ਵੀਰ ਨੇ ਇਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਆ। ਬਾਈ ਸਤਿ ਸ਼੍ਰੀ ਅਕਾਲ ਜੀ, ਕਿਹੜੀ ਜਗ੍ਹਾ ਤੋਂ ਆਏ ਜੀ? ਸਟਾਕਟਨ ਤੋਂ ਜੀ। ਸਟਾਕਟਨ ਤੋਂ, ਹਾਂਜੀ। ਤੇ ਕਿਵੇਂ ਲੱਗ ਰਿਹਾ ਬਈ, ਕਿਹੋ ਜਿਹਾ ਰਿਸਪੌਂਸ ਆ, ਕਿਹੋ ਜਿਹਾ ਇਸ ਵੇਲੇ ਮਾਹੌਲ ਆ ਕਾਰ ਰੈਲੀ ਨੂੰ ਲੈ ਕੇ? ਬਹੁਤ ਵਧੀਆ ਰਿਸਪੌਂਸ ਆ ਜੀ। ਅੱਛਾ, ਹਾਂਜੀ। ਕੀ ਨਾਮ ਹੈ ਤੁਹਾਡਾ? ਜਰਨੈਲ ਸਿੰਘ। ਅੱਛਾ, ਜਰਨੈਲ ਸਿੰਘ, ਠੀਕ ਆ। ਤੇ ਕਿੰਨੇ ਵਜੇ ਚੱਲੇ ਸੀ ਉੱਥੋਂ ਸਵੇਰੇ? ਸਵੇਰੇ ਚੱਲੇ ਹੀ 9 ਵਜੇ। ਅੱਛਾ, ਠੀਕ ਆ। ਹਾਂਜੀ, ਠੀਕ ਆ। ਤੇ ਉਹ ਪਹਿਲਾਂ ਸੈਕਰਾਮੈਂਟ ਹੋ ਗਈ, ਸਾਰੇ ਇਕੱਠੇ ਹੋ ਗਏ ਆਪਣੇ ਭਰਾਵਾਂ ਨਾਲ, ਸਾਰੇ ਇੱਧਰ ਆ ਜੀ। ਹਾਂ, ਹਾਂਜੀ ਜੀ ਜੀ। ਤੇ ਸੋ ਥੈਂਕ ਯੂ ਬਾਈ ਜੀ ਗੱਲਬਾਤ ਕਰਨ ਦੇ ਲਈ। ਸੋ ਜਿਹੜੇ ਨੌਜਵਾਨ ਵੀਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਪਰ ਸ਼ਾਇਦ ਸਾਰੇ ਜਿਹੜੇ ਉਹ ਟਲਦੇ ਆ ਗੱਲਬਾਤ ਤੋਂ। ਪਰ ਇਸ ਟਾਈਮ ਜਿਹੜੀ ਪ੍ਰਬੰਧਕਾਂ, ਠੀਕ ਹੈ ਜੀ, ਪ੍ਰਬੰਧਕਾਂ ਵੱਲੋਂ ਜਿਹੜੀ ਗੱਲ ਆ ਉਹ ਕਹੀ ਜਾ ਰਹੀ ਹੈ ਕਿ ਮੇਨ ਫਲੋਟ ਜਿਹੜਾ ਇੱਥੇ ਆਊਗਾ ਤੇ ਉਸ ਤੋਂ ਬਾਅਦ ਮੇਨ ਫਲੋਟ ਦੇ ਨਾਲ ਜਿਹੜੀਆਂ ਗੱਡੀਆਂ ਉਹ ਲੱਗਣਗੀਆਂ ਤੇ ਇੱਥੇ ਜਿੰਨੇ ਵੀ ਆਪਣੇ ਨਾਲ ਵੀਰ ਨੇ ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਆ ਉਹ ਕਰਦੇ ਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਗੁਰਜੀਤ ਸਿੰਘ ਹੈ ਜੀ। ਅੱਛਾ, ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਜੀ ਕੁਰਸ਼ੇਤਰ ਤੋਂ ਆ, ਦਮਖੇੜੀ ਪਿੰਡ ਸੁਣਨਾ ਚਾਹੁੰਦਾ ਤੇ ਦੂਜਾ ਇੱਥੇ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੀ ਇੱਥੇ ਆਈ ਹੈ। ਜੀ ਜੀ। ਤੇ ਇੱਕ ਮੈਨੂੰ ਕਵਿਤਾ ਯਾਦ ਆਉਂਦੀ ਹੈ ਤੇ ਮੈਂ ਤੁਹਾਨੂੰ ਉਹ ਸੁਣਾਉਣਾ ਚਾਹੁੰਦਾ ਕਿ ਵੱਢ ਕੇ ਕਸਾਈ ਮਾਸ ਵੇਚ ਦਿੰਦੇ ਬੱਕਰੇ ਦਾ, ਖੱਲੜੀ ਦਾ ਢੋਲ ਤੇ ਤਪਲਾ ਬਣਾਇਆ ਜਾਂਦਾ ਹੈ ਕਿ ਮਰ ਜਾਵੇ ਹਾਥੀ ਉਹਦਾ 1.25 ਲੱਖ ਮੁੱਲ ਪੈਂਦਾ, ਦੰਦਾਂ ਦਾ ਬਣਾ ਕੇ ਬੀਬਾ ਚੂੜੀਆਂ ਦੇ ਪਾਇਆ ਜਾਂਦਾ ਤੇ ਹਾਂਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਸੀਂ ਯਾਦ ਕਰ ਲਓ, ਆਪਾਂ ਇੱਥੇ ਹੀ ਆ। ਸੋ ਕਿਸ ਤਰ੍ਹਾਂ ਦਾ ਰਿਸਪੌਂਸ ਜਿਵੇਂ ਲੱਗ ਰਿਹਾ ਉਹ ਕਿਵੇਂ? ਮੈਂ ਕਹਿੰਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਇੰਨੀ ਸੰਗਤ ਇੱਥੇ ਆਈ ਹੈ ਤੇ ਇਸ ਕਾਰ ਸੇਵਾ ਰੈਲੀ ਨੂੰ ਆਪਾਂ ਸੰਪੂਰਨ ਕਰੀਏ। ਬਸ ਇਹੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਣ ਨੂੰ? ਮੈਨੂੰ 1 ਸਾਲ ਹੀ ਹੋਇਆ ਜੀ। 1 ਸਾਲ ਹੀ ਹੋਇਆ? ਹਾਂਜੀ। ਕਿੱਥੇ ਰਹਿ ਰਹੇ ਹੋ ਹੁਣ? ਮੈਂ ਇੱਥੇ ਸਟਾਕਟਨ 'ਚ ਹੀ ਰਹਿ ਰਿਹਾ ਜੀ। ਅੱਛਾ, ਸਟਾਕਟਨ 'ਚ ਹੀ ਰਹਿ ਰਹੇ? ਹਾਂਜੀ ਹਾਂਜੀ। ਅੱਛਾ, ਠੀਕ ਹੈ, ਠੀਕ ਹੈ। ਸੋ ਬਿਲਕੁਲ ਜੀ, ਬਹੁਤ ਉਤਸ਼ਾਹ ਨੌਜਵਾਨਾਂ ਦੇ ਵਿੱਚ। ਹਾਂਜੀ ਹਾਂਜੀ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਓਕੇ, ਥੈਂਕ ਯੂ ਜੀ ਜੀ। ਸੋ ਬਿਲਕੁਲ ਜੀ, ਸਾਡੀ ਜਿਹੜੀ ਗੱਲਬਾਤ ਆ ਇਸੇ ਤਰ੍ਹਾਂ ਆਪਾਂ ਜਿਹੜੀ ਜਾਰੀ ਆ, ਮੇਨ ਫਲੋਟ ਦੇ ਇੰਤਜ਼ਾਰ ਕੀਤਾ ਜਾ ਰਿਹਾ, ਉਹਦੇ ਨਾਲ ਜਿਹੜੇ ਮੇਨ ਫਲੋਟ ਤੋਂ ਬਾਅਦ ਹੀ ਸਾਰਾ ਸ਼ੁਰੂਆਤ ਹੋਊਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੇ ਅੱਜ ਦੀ ਇਸ ਰੈਲੀ ਬਾਬਤ ਕੀ ਕਹੋਗੇ? ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਦੇਖੋ ਜੀ, ਨੌਜਵਾਨ ਦਾ ਤਿਆਰ ਹੀ ਰਹਿੰਦੇ ਹਮੇਸ਼ਾ ਹੀ। ਜੀ ਜੀ। ਤੇ ਜਿਹੜੀ ਆ ਰੈਲੀ ਆ ਸਟਾਰਟਿੰਗ ਕੈਲੀਫੋਰਨੀਆ ਗੋਇੰਗ ਟੂ ਸਟੇਟ ਕੈਪੀਟਲ ਤੱਕ, ਇਹਦੇ ਵਿੱਚ ਫਰੀਮੌਂਟ ਵੀ ਇਨਵੋਲਵ ਨੇ। ਹਾਂਜੀ, ਰਾਈਟ। ਫਰੀਮੌਂਟ ਦੀ ਸਿੱਖ ਸੰਗਤ, ਬੇ ਏਰੀਆ ਤੋਂ ਸਿੱਖ ਸੰਗਤ, ਬੇਕਰਸਫੀਲਡ ਦੀ ਸਿੱਖ ਸੰਗਤਾਂ, ਘੱਟੋ ਘੱਟ ਫ੍ਰਿਜ਼ਨੋ ਤੋਂ ਵੀ ਘੱਟੋ ਘੱਟ 70 ਤੋਂ 80 ਗੁਰਦੁਆਰੇ ਦੇ ਜਥੇਬੰਦੀਆਂ ਵਿੱਚ ਇੰਕਲੂਡ ਨੇ, ਜਿਹੜੇ ਬਾਅਦ ਚ ਵੀ ਸ਼ਾਮਲ ਹੋ ਗਏ ਸੀਗੇ। ਜੀ ਜੀ। ਤੇ ਜਿਹੜੀ ਮੇਨ ਗੱਲ ਆ ਸਾਡੀ ਦਾ, ਇੱਕ ਤਾਂ ਅਵੇਅਰਨੈਸ ਰੈਲੀ ਆ ਇਹ ਜੀ, ਜਿਹੜਾ ਆਪਣੇ 28 ਤਰੀਕ ਨੂੰ ਜਨਵਰੀ ਨੂੰ ਵੋਟਾਂ ਪੈਣੀਆਂ ਜੀ, ਉਹਦੇ ਬਾਰੇ ਆ ਜੀ। ਨਾ ਬੰਦੀ ਸਿੰਘਾਂ ਵਾਸਤੇ ਵੀ ਰੈਲੀ ਹੈ, ਅਵੇਅਰਨੈਸ ਕੈਂਪੇਨ ਆ, ਖਾਲਿਸਤਾਨ ਦੇ ਸੰਘਰਸ਼ ਬਾਰੇ ਆ। ਤੇ ਜਿਹੜੇ ਇੱਥੇ ਸਿੱਖਾਂ ਨੂੰ ਥ੍ਰੈਟ ਕਰਦੇ ਨੇ, ਜਿੱਦਾਂ ਦਾਸ ਦਾ ਵੀ ਨਾਂ ਆਇਆ ਸੀਗਾ, ਬੋਬੀ ਸਿੰਘ, ਕਿ ਉਹਨਾਂ ਨੂੰ ਥ੍ਰੈਟ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਮਾਰ ਮੁਕਾਓ। ਅਸੀਂ ਤੁਹਾਡੇ ਸਾਹਮਣੇ ਖੜੇ ਆ। ਤੁਹਾਡਾ ਨਾਮ ਸੀਗਾ ਜੀ? ਮੇਰਾ ਦਾਸ ਦਾ ਵੀ ਆਇਆ ਕਿ ਹੋਰ ਸਿੰਘਾਂ ਦਾ ਵੀ ਆਇਆ, ਉਹ ਸਾਰੇ ਸਿੰਘ ਅੱਜ ਇੱਥੇ ਆਏ ਨੇ। ਸਾਡਾ ਇਹ ਸਟੇਟਮੈਂਟ ਮੇਨ ਆ ਕਿ ਅਸੀਂ ਭਾਰਤ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਣੇ ਕਿ ਅਸੀਂ ਡਰਦੇ ਨਹੀਂ, ਅਸੀਂ ਬਾਹਰ ਸ਼ਰਮ ਕੰਮ ਕਰਾਂਗੇ, ਜਿੱਦਾਂ ਖਾਲਿਸਤਾਨ ਸੰਘਰਸ਼ ਦਾ ਹੁੰਦਾ ਚੱਲੇ ਜਾਊਗਾ। ਠੀਕ ਹੈ ਜੀ ਜੀ। ਬਹੁਤ ਬਹੁਤ ਧੰਨਵਾਦ ਬਾਈ ਸਾਡੇ ਨਾਲ ਜੁੜਨ ਦੇ ਲਈ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਸੋ ਮੇਨ ਫਲੋਟ ਦਾ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ, ਉਸ ਤੋਂ ਬਾਅਦ ਰਵਾਨਗੀ ਹੋਣੀ ਹੈ ਤੇ ਪੰਜਾਬੀ ਰੇਡੀਓ USA ਤੇ ਤੁਸੀਂ ਦੇਖ ਰਹੇ ਹੋ ਇਸ ਟਾਈਮ ਲਾਈਵ, ਜਿਹੜੇ ਵੱਖ-ਵੱਖ ਥਾਵਾਂ ਤੋਂ ਲਾਈਵ ਦੇਖਿਆ ਜਾ ਰਿਹਾ। ਮੇਨ ਫਲੋਟ ਜਿਹੜਾ ਉਹ ਇੱਥੇ ਲੱਗਣਾ ਆ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਕਾਫਲਾ ਉਹ ਇਸ ਦੇ ਪਿੱਛੇ ਮੇਨ ਫਲੋਟ ਦੇ ਤੁਰੂਗਾ। ਆਹੋ, ਪਰਾਂ ਨੂੰ ਰਸਤੇ ਨਾ ਬੋਲ ਰਹੇ ਨੇ।
ਜੀ ਪੰਜਾਬੀ ਜਿਹੜੀ ਐਸਏ ਦੇ ਜਿੰਨੇ ਹਾਂਜੀ ਤੇ ਇਸ ਟਾਈਮ ਅਸੀਂ ਜਿਹੜੀ ਪੰਜਾਬੀ ਦੀ ਟੀਮ ਹੈ ਡਾਕਟਰ ਦੇ ਵਿੱਚ ਡਾਕਟਰ ਪਿੱਛੇ ਰਹਿਣਾ ਤਕਰੀਬਨ ਅਸੀਂ ਕਾਲ ਜੀ ਦਾ ਜਿਹੜਾ ਖਾਸ Surge! ਜੀ ਹਾਂਜੀ ਬਿਲਕੁਲ ਅਰਦਾਸ ਦੀ ਸਮੱਸਿਆ ਪਾਈ ਗਈ ਮੇਨ ਫਲੋਟ ਤੋਂ ਬਾਅਦ ਜਿਹੜਾ ਮੇਨ ਫਲੋਟ ਆ ਅਗਵਾਈ ਦੇ ਵਿੱਚ ਆ ਤੇ ਉਸ ਤੋਂ ਬਾਅਦ ਸਾਰੀਆਂ ਜਿਹੜੀਆਂ ਗੱਡੀਆਂ ਨੇ ਉਹ ਚੱਲ ਰਹੀਆਂ ਨੇ। ਚਾਰਟਰ ਤੋਂ 5 ਦੇ ਉੱਤੇ ਜਿਹੜਾ ਕਾਫਲਾ ਇਹਨੇ ਸਾਰੀ ਰੈਲੀ ਨੇ ਜਾਣਾ ਆ। ਤੁਸੀਂ ਪੰਜਾਬੀ ਰੇਡੀਓ ਇਸੇ ਦੇ ਉੱਤੇ ਦੇਖੋ ਕਿ ਇਸ ਟਾਈਮ ਬੱਚੇ ਜਿਹੜੇ ਛੋਟੇ ਆ ਉਹਨਾਂ ਨੇ ਵੀ ਝੰਡੇ ਜਿਹੜੇ ਆ ਫੜੇ ਹੋਏ ਆ। ਸੋ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਦਾ ਜਿਹੜਾ ਉਤਸ਼ਾਹ ਉਹ ਵੇਖਿਆ ਹੀ ਰਾਜ ਕਰਨਵੀਰ ਸਿੰਘ ਜੀ ਬਣਦਾ ਜੀ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਪਹਿਲੇ ਫੌਜਾਂ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚਣੀਆਂ ਤੇ ਹੁਣ ਕੈਪੀਟਲ ਹਿੱਲ ਵੱਲ ਨੂੰ ਚਾਲੇ ਜਿਹੜੇ ਆ ਉਹ ਪਾ ਦਿੱਤੇ ਗਏ। Oh,